ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜੇ, ਗੁਰਦੀਪ ਸਿੰਘ ਬਿਰਦੀ ਕਲੋਵਿਸ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 25 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਸ਼ਰਮਾ ਜੀ ਕਰਕੇ ਆਪਾਂ ਪੰਜਾਬ ਦੇ ਵਿੱਚ ਤਾਜ਼ਾ ਜਿਹੜੀ ਸਿਆਸੀ ਉਥਲ-ਪੁਥਲ ਹੋਈ ਹੈ ਪੰਚਾਇਤੀ ਚੋਣਾਂ ਦੇ ਨਾਮ ਤੇ ਉਹਦੇ ਤੋਂ। ਗੁਲਾਬੀ ਬੈਲਟ ਪੇਪਰਾਂ ਤੇ ਮੋਹਰਾਂ ਲਾ ਕੇ ਕਹਿੰਦੇ ਪੰਜਾਬ ਦੇ ਵਿੱਚ ਨਵੇਂ ਸਰਪੰਚ ਬਣਨਗੇ ਜੀ। ਬਿਲਕੁਲ ਜੀ, ਲੰਬੀ ਜਦੋਜਹਿਦ ਤੋਂ ਬਾਅਦ ਆਖਰੋਂ ਤਰੀਕ ਦਾ ਐਲਾਨ ਹੋ ਗਿਆ, ਜਿਹਦਾ ਲੰਮੇ ਸਮੇਂ ਤੋਂ ਇੰਤਜ਼ਾਰ ਸੀ ਜੀ। 15 ਅਕਤੂਬਰ 2024 ਦਿਨ ਮੰਗਲਵਾਰ ਨੂੰ ਪੰਜਾਬ ਦੇ ਵਿੱਚ 13,237 ਪੰਚਾਇਤਾਂ ਚੁਣ ਹੋ ਜਾਣਗੀਆਂ। ਠੀਕ ਹੈ। ਔਰ ਇਹਦੇ ਲਈ ਬਕਾਇਦਾ ਪੰਜਾਬ ਰਾਜ ਚੋਣ ਕਮਿਸ਼ਨ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਪੂਰੀ ਬਣਤਰ ਚੋਣਾਂ ਦੀ, ਪੰਚਾਇਤੀ ਚੋਣਾਂ ਦੀ ਐਲਾਨ ਕੀਤੀ ਜੀ। ਇਹਦੇ ਲਈ ਬਕਾਇਦਾ ਤੌਰ ਤੇ 15 ਅਕਤੂਬਰ 2024 ਨੂੰ ਵੋਟਾਂ ਪੈਣਗੀਆਂ ਤੇ ਉਸੇ ਦਿਨ ਨਤੀਜੇ ਆਉਣਗੇ ਜੀ। ਤੇ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਗੁਲਾਬੀ ਬੈਲਟ ਪੇਪਰ ਤੇ ਮੋਹਰਾਂ ਲੱਗਣੀਆਂ ਇਸ ਵਾਰ ਸਰਪੰਚੀ ਲਈ ਤੇ ਚਿੱਟੇ ਬੈਲਟ ਪੇਪਰ ਤੇ ਮੋਹਰਾਂ ਲੱਗਣੀਆਂ ਪੰਚੀ ਲਈ। 13,237 ਪੰਚਾਇਤਾਂ ਦੀ ਚੋਣ ਹੋਣੀ ਹੈ। 19,110 ਪੋਲਿੰਗ ਬੂਥ ਬਣਨੇ ਆ, ਕਿਉਂਕਿ ਪ੍ਰਵੀਨ ਜੀ ਕਈ ਪਿੰਡ ਵੱਡੇ ਹੁੰਦੇ ਨੇ ਜਾਂ ਕਈ 2-2, 3-3, 4-4 ਪੱਤੀਆਂ ਦੀ ਪਿੰਡਾਂ ਦੀ ਮਿਲਾ ਕੇ ਪੰਚਾਇਤ ਹੁੰਦੀ ਹੈ। ਹਾਂਜੀ ਹਾਂਜੀ। ਇਸ ਲਈ ਫਿਰ ਉਹ ਪੋਲਿੰਗ ਬੂਥ ਵੱਧ ਬਣ ਜਾਂਦੇ ਨੇ। ਸੋ 19,110 ਪੋਲਿੰਗ ਬੂਥ ਲੱਗਣਗੇ। 1,93,97,932 ਕੁੱਲ ਰਜਿਸਟਰਡ ਵੋਟਰ ਨੇ ਜੀ। ਮਤਲਬ ਲਗਭਗ 1,34 ਲੱਖ ਦੇ ਕਰੀਬ ਵੋਟਰ ਨੇ ਜਿਨ੍ਹਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਹੈ। ਔਰ ਪੰਚਾਇਤੀ ਚੋਣ ਅਜਿਹੀ ਚੋਣ ਹੈ ਜਿਸ 'ਚ ਲਗਭਗ 90% ਤੋਂ ਉੱਪਰ ਵੋਟਾਂ ਪੋਲ ਹੋ ਜਾਂਦੀਆਂ। ਬਿਲਕੁਲ, ਕਿਉਂਕਿ ਅਪਰੋਚ ਪਹੁੰਚ ਬਾਹਰਲੇ ਦੇਸ਼ ਤੱਕ ਤੋਂ ਵੀ ਬੁਲਾ ਲੈਂਦੇ ਆ ਬੰਦੇ ਕਿ ਆ ਜਾਓ ਬਈ। ਆ ਹੁਣ ਮੈਨੂੰ ਪਤਾ ਜਿਹੜੇ ਖਬਰਾਂ ਸੁਣ ਰਹੇ ਨੇ ਚੋਂ ਕਿੰਨਿਆਂ ਨੇ ਟਿਕਟਾਂ ਕਟਾ ਲਈਆਂ ਹੋਣੀਆਂ, ਕਿੰਨਿਆਂ ਨੇ ਕਟਾ ਲੈਣੀਆਂ। ਕਿ ਚਲੋ ਜਿਹੜਾ ਸਵਾਦ ਪੰਚਾਇਤੀ ਚੋਣਾਂ ਦਾ ਬਾਈ ਪੁੱਛੋ ਨਾ। ਚਾਹੇ ਇੱਥੇ ਤੁਹਾਡੇ ਉਹ ਰੰਗ ਵਾਲੇ ਪਾਣੀ ਵਾਲੀਆਂ ਬੜੀਆਂ ਹਾਈ ਫਾਈ ਦੁਕਾਨਾਂ ਹੋਣ, ਪਰ ਜਿਹੜਾ ਉਹ ਜੱਗ ਚੋਂ ਗਲਾਸ 'ਚ ਪਾ ਕੇ ਪੀਣ ਵਾਲਾ ਸਵਾਦ ਆ ਨਾ, ਹੈਨਾ, ਜਾਂ ਢੋਲ ਚੋਂ ਟੱਪ ਚੋਂ ਉਹ ਵਾਲਾ ਜਿਹੜਾ ਸਵਾਦ ਆ ਉਹ ਨਹੀਂ ਟਿਕਣ ਦਿੰਦਾ। ਟਿਕਣ ਨਹੀਂ ਦਿੰਦਾ। 20-25 ਬੰਦਿਆਂ 'ਚ ਜਿਹੜੇ ਠਾਕੇ ਲੱਗਦੇ ਉਹ ਨਹੀਂ ਨਾ ਟਿਕਣ ਦਿੰਦੇ। ਹਾਂ, ਬਸ ਉਹ ਸਵਾਦ। ਇਸ ਲਈ ਸਭ ਤੋਂ ਰੋਮਾਂਚਕ ਵੀ ਹੁੰਦੀਆਂ ਨੇ ਪੰਚਾਇਤੀ ਚੋਣਾਂ ਤੇ ਸਭ ਤੋਂ ਔਖੀਆਂ ਵੀ ਹੁੰਦੀਆਂ ਨੇ ਤੇ ਸਭ ਤੋਂ ਵੱਧ ਝਗੜਿਆਂ ਦਾ ਕਾਰਨ ਵੀ ਬਣਦੀਆਂ ਨੇ। ਸਾਰਾ ਕੁਝ, ਸਾਰੇ ਰੰਗ ਇਹਨਾਂ 'ਚ ਹੁੰਦੇ ਨੇ। ਸੋ 1,93,97,932 ਕੁੱਲ ਰਜਿਸਟਰਡ ਵੋਟਰ ਨੇ ਜਿਨ੍ਹਾਂ ਨੇ ਆਪਣੇ ਵੋਟ ਦੇ ਅਧਿਕਾਰ ਦੇ ਨਾਲ 13,000 ਤੋਂ ਵੱਧ ਪੰਚਾਇਤਾਂ ਚੁਣਨੀਆਂ ਨੇ। ਨਾਮਜ਼ਦਗੀਆਂ 27 ਤਰੀਕ ਤੋਂ ਸ਼ੁਰੂ ਹੋਣਗੀਆਂ। ਵੈਸੇ ਰੂਟੀਨ ਦੇ ਵਿੱਚ ਚੋਣਾਂ ਦੇ ਐਲਾਨ ਦੇ ਨਾਲ ਇੱਕ ਤਰ੍ਹਾਂ ਨਾਲ ਚੋਣ ਜ਼ਾਬਤਾ ਲੱਗ ਜਾਂਦਾ, ਪਰ ਨੋਟੀਫਿਕੇਸ਼ਨ ਮਤਲਬ ਕਿ ਕੱਲ ਨੂੰ ਜਾਰੀ ਹੋਊਗਾ। ਸੋ ਇਸ ਹਵਾਲੇ ਨਾਲ ਕਿ 27 ਤਰੀਕ ਨੂੰ ਜੇ ਨੋਟੀਫਿਕੇਸ਼ਨ ਜਾਰੀ ਹੁੰਦਾ ਉਹਦੇ ਨਾਲ ਨਾਮਜ਼ਦਗੀਆਂ ਸ਼ੁਰੂ ਹੁੰਦੀਆਂ ਤਾਂ ਇਹਦਾ ਪਹਿਲੂ ਸਪਸ਼ਟ ਹੈ ਕਿ ਕਿਤੇ ਨਾ ਕਿਤੇ ਜਿਹੜਾ ਉਹ ਰਾਖਵੇਂ ਕਰਨ ਵਾਲੀ ਸੂਚੀ ਹੈ ਅਜੇ ਉਹਦੇ ਕਰਕੇ ਹੈ ਪਹਿਲੂ, ਕਿਉਂਕਿ ਰੋਟੇਸ਼ਨ ਚੇਂਜ ਹੋਈ ਹੈ। ਜ਼ਿਲ੍ਹਿਆਂ ਤੋਂ ਹੁਣ ਬਲਾਕ ਪੱਧਰ ਤੇ ਆਈ ਹੈ। ਸੋ ਅੱਜ ਡੀਸੀਆਂ ਨੇ ਉਹ ਇਤਲਾਹ ਕਰਨੀ ਹੈ ਆਪਣੇ ਇਲਾਕਿਆਂ ਨੂੰ ਜਾਂ ਅੱਜ ਜਨਤਕ ਕਰਨੀ ਹੈ ਉਹ ਵੈਬਸਾਈਟ ਤੇ ਸੂਚੀ। ਸੋ ਇਸ ਲਈ ਅੱਜ ਸ਼ਾਮ ਤੱਕ ਉਹ ਸੂਚੀ ਆਉਣ ਦੀ ਉਮੀਦ ਹੈ ਤੇ ਭਲਕੇ ਤੋਂ ਫਿਰ ਪੰਜਾਬ ਰਾਜ ਚੋਣ ਕਮਿਸ਼ਨ ਦੇ ਨੋਟੀਫਿਕੇਸ਼ਨ ਦੇ ਹਵਾਲੇ ਨਾਲ 27 ਸਤੰਬਰ 2024 ਤੋਂ ਨਾਮਜ਼ਦਗੀਆਂ ਸ਼ੁਰੂ ਹੋ ਜਾਣੀਆਂ। 4 ਅਕਤੂਬਰ ਤੱਕ ਨਾਮਜ਼ਦਗੀਆਂ ਚੱਲਣਗੀਆਂ। 4 ਅਕਤੂਬਰ ਤੱਕ ਜਿਹੜੇ ਦਾਅਵੇਦਾਰ ਨੇ ਸਰਪੰਚੀ ਵਾਲੇ, ਪੰਚੀ ਵਾਲੇ, ਉਹ ਆਪਣੀਆਂ ਨਾਮਜ਼ਦਗੀਆਂ ਭਰ ਸਕਦੇ ਨੇ। 5 ਅਕਤੂਬਰ ਨੂੰ ਫਿਰ ਕਾਗਜ਼ਾਂ ਦੀ ਪੜਚੋਲ ਹੋਊਗੀ। ਕਈ ਗਲਤੀਆਂ ਕਰਕੇ ਰੱਦ ਹੋਣਗੇ, ਕਈ ਸਿਆਸੀ ਦਬਾਅ ਕਰਕੇ ਰੱਦ ਹੋਣਗੇ। ਬਿਲਕੁਲ ਸਹੀ ਹੈ ਜੀ। ਸੋ ਉਹ ਰੱਦ ਹੋਣ ਤੋਂ ਬਾਅਦ ਫਿਰ 6 ਤੇ 7 ਅਕਤੂਬਰ ਉਹ ਦਿਨ ਹੈ ਜਿੱਦਣ ਜਿਹਨੂੰ ਮਨਾ ਲੈਣਾ, ਸਮਝਾ ਲੈਣਾ, ਵਾਪਸ ਲੈ ਲਓ ਵੀ ਕਾਗਜ਼ ਯਾਰ
ਕੁਛ ਨਹੀਂ ਹੁੰਦਾ, ਐਮਐਲਏ ਸਾਹਿਬ ਦਾ ਫੋਨ ਆ ਗਿਆ, ਲੈ ਆਪਣੇ ਘਰੇ ਆ ਜਾਂਦੇ ਐਮਐਲਏ ਸਾਹਿਬ, ਮੰਤਰੀ ਸਾਹਿਬ ਨੇ ਕਹਿਤਾ ਹੁਣ ਤਾਂ, ਹੈ ਨਾ, ਤੇ ਡੀਸੀ ਨੂੰ ਹੁਕਮ ਲੱਗ ਗਿਆ ਜੀ, ਐਸਐਸਪੀ ਨੂੰ ਹਦਾਇਤ ਹੋ ਗਈ ਜੀ, ਵਾਪਸ ਲਾਓ ਜੀ ਤੇ ਕਾਗਜ਼ ਕਰਾਓ ਵੀ, ਮਨਾਓ ਵੀ, ਹੈ ਨਾ, ਜਾਂ ਫਿਰ ਰਿਸ਼ਤੇਦਾਰੀਆਂ ਕੱਢ ਲੈਂਦੇ ਆ, ਹੈ ਨਾ, ਉਹ ਸਾਰਾ ਕੁਛ ਦਬਾਅ ਵਾਲਾ ਖੇਡ 6 ਤੇ 7 ਨੂੰ ਉਹ ਕੰਮ ਚੱਲਣਾ ਜੀ। 7 ਤਰੀਕ 7 ਅਕਤੂਬਰ ਨੂੰ ਦੁਪਹਿਰ 3 ਵਜੇ ਤੱਕ ਨਾਮ ਵਾਪਸ ਲੈ ਜਾ ਸਕਦੇ ਤੇ ਉਹ ਤੋਂ ਬਾਅਦ ਫਿਰ ਪੂਰਾ ਸਰੂਰ ਚੜ ਜਾਣਾ ਤੇ 15 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਵੋਟਾਂ ਹੋਣਗੀਆਂ। ਮਤਲਬ ਘੱਟੋ ਘੱਟ ਵੋਟ ਪ੍ਰਕਿਰਿਆ ਲਈ 8 ਘੰਟੇ ਦੇਣੇ ਜ਼ਰੂਰੀ ਹੁੰਦੇ ਨੇ ਤੇ ਪਿੰਡ ਸਾਜਰੇ ਜਾਗ ਪੈਂਦੇ ਆ, ਆਪਣੇ ਤਰਕਸਾਰ ਕੰਮ ਸ਼ੁਰੂ ਹੋ ਜਾਂਦਾ। ਇਸ ਲਈ 8 ਵਜੇ ਤੋਂ ਸ਼ੁਰੂ ਕੀਤੀ ਉਹ ਪ੍ਰਕਿਰਿਆ ਕਿ 8 ਵਜੇ ਸਵੇਰੇ ਵੋਟਾਂ ਪੈਣ ਦੀ ਪ੍ਰਕਿਰਿਆ ਸ਼ੁਰੂ ਹੋਊਗੀ ਔਰ 4 ਵਜੇ ਤੱਕ ਵੋਟਾਂ ਪੈਣਗੀਆਂ ਤੇ ਉਸ ਤੋਂ ਬਾਅਦ ਉਸੇ ਪੋਲਿੰਗ ਬੂਥਾਂ ਦੇ ਉੱਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਏਗੀ ਜੀ। ਸੋ ਨਤੀਜੇ ਉਸੇ ਦਿਨ 15 ਅਕਤੂਬਰ ਨੂੰ ਸ਼ਾਮ ਤੱਕ ਆ ਜਾਣਗੇ। ਸਰਪੰਚੀ ਲਈ 38 ਚੋਣ ਨਿਸ਼ਾਨ ਆਪਾਂ ਜਿਨ੍ਹਾਂ ਦਾ ਜ਼ਿਕਰ ਲੰਘੇ ਦਿਨੀ ਕਰ ਚੁੱਕੇ ਹਾਂ। ਪੰਚੀ ਲਈ 70 ਚੋਣ ਨਿਸ਼ਾਨ ਜਿਨ੍ਹਾਂ ਚੋਂ ਕੁਝ ਦਾ ਜ਼ਿਕਰ ਆਪਾਂ ਕਾਫੀ ਹੱਦ ਤੱਕ ਕਰ ਚੁੱਕੇ ਹਾਂ। ਸਰਪੰਚ ਬਣਨ ਲਈ ਖਰਚਾ 40,000 ਹੈ। ਠੀਕ ਹੈ ਜੀ। ਪੰਚ ਦੇ ਅਧਿਕਾਰ ਖੇਤਰ ਦਾ ਖਰਚਾ 30,000 ਹੈ। ਮਜ਼ਾਕ ਹੈ। ਠੀਕ ਹੈ। ਮੁੱਖ ਮੰਤਰੀ ਸਾਹਿਬ ਖੁਦ ਕਹਿੰਦੇ ਆ 30-30 40-40 ਲੱਖ ਖਰਚ ਕੇ ਸਰਪੰਚ ਬਣਦੇ ਆ, ਹੈ ਨਾ। ਤੇ ਵੈਸੇ ਆਪਾਂ ਨੂੰ ਪਤਾ ਹੈ ਕਿ ਪਿੰਡ ਦੀ ਸਰਪੰਚੀ ਹੁਣ 5 ਲੱਖ 7 ਲੱਖ 10 ਲੱਖ ਤੋਂ ਸ਼ੁਰੂ ਹੋ ਕੇ 20 ਲੱਖ ਤੱਕ ਵੀ ਜਾ ਰਹੀ ਆ। ਸੋ ਇਹ 40,000 30,000 ਤਾਂ ਮਜ਼ਾਕ ਆ। ਮਤਲਬ ਵਾਰਡ ਦੇ ਵਿੱਚ ਪੰਚ ਲਈ ਇੱਕ ਵਾਰਡ ਚੋਂ 30,000 ਹੈ, ਸਰਪੰਚ ਲਈ ਪੂਰੇ ਪਿੰਡ 'ਚ 40,000, ਜਦ ਕਿ ਅੱਧੇ ਤੋਂ ਜ਼ਿਆਦਾ ਪੰਚਾਂ ਨੇ ਸਰਪੰਚ ਵਾਲੇ ਖਰਚੇ 'ਚ ਵੀ ਲੜਨਾ ਹੁੰਦਾ। ਹਾਂਜੀ ਹਾਂਜੀ ਬਿਲਕੁਲ, ਕਿ ਤੂੰ ਹੀ ਲੜ ਵੀ ਜੇ ਤੂੰ ਸਰਪੰਚ ਬਣਨਾ, ਸਾਡਾ ਖਰਚਾ ਵੀ ਤੂੰ ਚੱਕ, ਹੈ ਨਾ। ਹਾਂਜੀ ਹਾਂਜੀ ਬਿਲਕੁਲ। ਚਲੋ ਇਹਦੇ ਵਿੱਚ ਸਾਰਿਆਂ ਨੂੰ ਪਤਾ ਕਿ ਕੀ ਕੁਛ ਹੋਣਾ। ਫਿਰ ਕਾਗਜ਼ ਦਾਖਲ ਕਰਨ ਦੀ ਸਰਪੰਚ ਦੀ ਫੀਸ 100 ਰੁਪਈਆ, ਪੰਚ ਦੀ ਫੀਸ ਵੀ 100 ਰੁਪਈਆ। ਮਤਲਬ ਨਾਮਜ਼ਦਗੀਆਂ ਦੇ ਨਾਲ ਜਿਹੜੀ ਫੀਸ ਲੱਗਣੀ ਆ ਸਰਕਾਰੀ, ਉਹ 100 ਲੱਗਣੀ ਆ। ਚਾਹੇ ਵੋਟਾਂ ਦੀ ਫੀਸ ਖਰੀਦਣ ਦੀ, ਵੋਟ ਖਰੀਦਣ ਦੀ ਫੀਸ ਕਾਫੀ ਮਹਿੰਗੀ ਪੈਂਦੀ ਹੈ ਅੱਜ ਕੱਲ। ਚਲੋ ਇਹ 100 ਰੁਪਈਆ ਪ੍ਰਤੀ ਉਮੀਦਵਾਰ ਲੱਗਣੇ। ਪਰ ਜੇ ਰਾਖਵੀਂ ਸੀਟਾਂ ਨੇ ਉਹਨਾਂ ਦੇ ਉੱਤੇ ਇਹ 50-50 ਰੁਪਈਏ ਹੈ ਜੀ। ਵੋਟਾਂ EVM ਰਾਹੀਂ ਨਹੀਂ ਪੈਣਗੀਆਂ। ਵੋਟਾਂ ਪੁਰਾਣੀ ਪੰਚਾਇਤੀ ਰਵਾਇਤ ਅਨੁਸਾਰ ਬੈਲਟ ਪੇਪਰ ਰਾਹੀਂ ਹੀ ਪੈਣਗੀਆਂ ਜੀ। ਤੇ ਇਹ ਬੈਲਟ ਪੇਪਰਾਂ ਦੇ ਵਿੱਚ ਸਰਪੰਚੀਆਂ ਦੇ ਲਈ, ਜਿਵੇਂ ਆਪਾਂ ਗੱਲ ਕੀਤੀ ਹੈ, ਗੁਲਾਬੀ ਬੈਲਟ ਪੇਪਰ ਹੋਣਗੇ ਸਰਪੰਚ ਦੇ ਉਮੀਦਵਾਰਾਂ ਲਈ। ਪੰਚਾਂ ਦੇ ਉਮੀਦਵਾਰਾਂ ਲਈ ਚਿੱਟੇ ਬੈਲਟ ਪੇਪਰ ਹੋਣਗੇ। ਮਤਲਬ ਹਰ ਬੂਥ ਦੇ ਉੱਤੇ ਤੁਹਾਨੂੰ 2-2 ਬੈਲਟ ਪੇਪਰ ਮਿਲਣਗੇ ਤੇ 2-2 ਬਕਸੇ, 2-2 ਅੱਗੇ ਪੀਪੇ ਰੱਖਦੇ ਸੀ, ਜਿਵੇਂ ਢੋਲੀ ਰੱਖ ਲਈ ਕੋਈ, ਹੈ ਨਾ, ਉਵੇਂ ਹੁਣ ਉਹ ਡੱਬੇ ਬਕਸੇ ਬਣੇ ਹੁੰਦੇ ਆ, ਉਹਨਾਂ 'ਚ ਤੁਸੀਂ ਵੋਟਾਂ ਪਾਣੀਆਂ। ਤੇ ਸਰਪੰਚ ਇਹ ਤੋਂ ਬਾਅਦ ਆਖਰ ਦੇ ਵਿੱਚ ਬੈਲਟ ਪੇਪਰ ਦੇ ਨੋਟਾਂ ਵਾਲੀ ਪ੍ਰੋਵੀਜ਼ਨ ਹੋਏਗੀ। ਠੀਕ ਹੈ। ਮਤਲਬ ਇੱਕ ਖਾਨਾ ਬਣਿਆ ਹੋਏਗਾ ਜਿੱਥੇ ਤੁਸੀਂ ਮੋਹਰ ਲਾ ਕੇ ਕਹਿ ਸਕਦੇ ਹੋ ਕਿ ਮੈਨੂੰ ਇਹਨਾਂ ਚੋਂ ਕੋਈ ਵੀ ਪਸੰਦ ਨਹੀਂ ਆ। ਸਰਪੰਚੀ ਦੀ ਚੋਣ ਰਵਾਇਤ ਵਾਂਗ ਪਹਿਲਾਂ ਵਾਂਗ ਸਿੱਧੀ ਹੋਏਗੀ ਪੂਰੇ ਪਿੰਡ ਚੋਂ, ਤੇ ਪੰਚ ਵਾਰਡ ਚੋਂ ਚੁਣੇ ਜਾਣਗੇ। ਸੋ ਇਹ ਮੋਟੀ ਜੀ ਪ੍ਰਕਿਰਿਆ ਜਿਹੜੀ ਐਲਾਨ ਦਿੱਤੀ ਗਈ ਹੈ। ਸੋ ਇਸ ਤਰੀਕੇ ਨਾਲ ਪਿੰਡਾਂ ਦੇ ਸਰਪੰਚ ਪੰਚ ਚੁਣੇ ਜਾਣੇ ਆ ਜੀ। ਸੋ ਪਿੰਡਾਂ 'ਚ ਰੰਗ ਬੱਝਵਾਂ ਸ਼ੁਰੂ ਹੋ ਗਿਆ, ਮਿੰਨਤ ਤਰਲੇ ਸ਼ੁਰੂ ਹੋ ਗਏ, ਹੈ ਨਾ, ਜੋੜ ਤੋੜ ਸ਼ੁਰੂ ਹੋ ਗਏ। ਬਿਲਕੁਲ ਜੀ। ਰੰਗ ਦੇਖੋ ਜੀ ਹੁਣ ਕਿੰਨਾ ਕੁ ਚੜ੍ਹਦਾ। ਹਾਂਜੀ ਬਿਲਕੁਲ, ਜੋੜ ਤੋੜ ਤਾਂ ਕਰਦਿਆਂ ਨੂੰ ਬਹੁਤ ਚਿਰ ਹੋ ਗਿਆ, ਆਪਾਂ ਨੂੰ ਖਬਰਾਂ ਕਰਦਿਆਂ ਨੂੰ ਬਹੁਤ ਚਿਰ ਹੋ ਗਿਆ। ਦਸੰਬਰ ਦੇ ਵਿੱਚ ਸ਼ਾਇਦ ਹੋਣੀਆਂ ਸੀਗੀਆਂ ਜੀ, ਦੁਬਾਰਾ ਸਤੰਬਰ ਆ ਗਿਆ, ਅਕਤੂਬਰ ਤੇ ਨਵੰਬਰ ਹੀ ਰਹਿ ਗਿਆ, ਇੱਕ ਵਿਚਾਲੇ ਦਸੰਬਰ ਤਾਂ ਆ ਹੀ ਜਾਣਾ ਸੀਗਾ। ਬਿਲਕੁਲ ਬਿਲਕੁਲ 7-8 ਮਹੀਨੇ ਪਾਤੇ ਉੱਪਰ। ਲੋਕਾਂ ਨੇ ਜਿਵੇਂ ਤੁਸੀਂ ਕਾਫੀ ਰੰਗ ਦੱਸ ਹੀ ਦਿੱਤੇ ਆ, ਪਰ ਸਭ ਤੋਂ ਔਖੀ ਚੋਣ ਹੁੰਦੀ ਹੈ ਪਿੰਡ ਦੀ, ਕਿਉਂ ਸਾਰਾ ਕੁਝ ਤੈਅ ਹੁੰਦਾ, ਗਿਣਿਆ ਹੀ ਹੁੰਦਾ। ਫਲਾਣੇ ਘਰ ਦੀਆਂ ਇੰਨੀਆਂ ਵੋਟਾਂ, ਇੰਨਾ ਫਲਾਣੇ ਵਾਰਡ ਚੋਂ ਇੰਨੀਆਂ ਡੈਥ ਹੋ ਗਈਆਂ, ਇੰਨੀਆਂ ਮੌਤਾਂ ਹੋ ਗਈਆਂ, ਇੰਨੀਆਂ ਕੁੜੀਆਂ ਵਿਆਹੀਆਂ ਗਈਆਂ, ਇੰਨੀਆਂ ਨੂੰਹਾਂ ਦੀਆਂ ਵੋਟਾਂ ਨਵੀਆਂ ਬਣ ਗਈਆਂ। ਸੋ ਸਾਰਾ ਕੁਝ ਕੈਲਕੂਲੇਟਰ ਕੀਤਾ ਹੀ ਹੁੰਦਾ ਸਾਰਿਆਂ ਦਾ ਤਕਰੀਬਨ। ਤੇ ਉੱਥੇ ਲਗਭਗ 60-70% ਇਹ ਵੀ ਪਤਾ ਹੁੰਦਾ ਕਿਹੜਾ ਟੱਬਰ ਕਿਹਦੇ ਨਾਲ ਖੜਾ। ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਇਹ ਤਾਂ ਹੁੰਦਾ ਹੀ ਹੈ। ਇਹ ਵੀ ਕਾਫੀ ਹੱਦ ਤੱਕ ਸਾਫ਼ ਹੁੰਦਾ। ਉਹ ਮਤਲਬ 20% ਅਜਿਹੇ ਹੁੰਦੇ ਆ ਜਿਹੜੇ ਦੋਵੇਂ ਪਾਸੇ ਜਾਂਦੇ ਹੁੰਦੇ ਆ, ਦੋਵੇਂ ਪਾਸੇ ਖਾਂਦੇ ਹੁੰਦੇ ਆ, ਦੋਵੇਂ ਪਾਸੇ ਫਤਿਹ ਬੁਲਾਉਂਦੇ ਹੁੰਦੇ ਆ। ਉਹਨਾਂ ਦਾ ਹੀ ਪੰਗਾ ਹੁੰਦਾ, ਉਹੀ ਡਿਸਾਈਡ ਕਰਦੇ ਆ ਕਿ ਕਿੱਧਰ ਪਹੁੰਚਣਗੇ। ਨਹੀਂ ਤਾਂ 60-70% ਤਾਂ ਪਤਾ ਹੀ ਹੁੰਦਾ ਕਿ ਵੀ ਕਿਹੜਾ ਟੱਬਰ ਕਿਹਨਾਂ ਨਾਲ ਆ। ਉਹਨਾਂ ਦੀ ਪੁੱਛ ਪ੍ਰਤੀਤ ਤਾਂ ਜ਼ਿਆਦਾ ਹੁੰਦੀ ਆ, ਉਹ ਪਤਾ ਹੁੰਦਾ ਨਾ ਵੀ ਇਹਨਾਂ ਨੇ ਫੈਸਲਾ ਕਰਨਾ ਹੈ। ਉਹਨਾਂ ਦੀਆਂ ਦੋਨੇ ਧਿਰਾਂ ਪੁੱਛ ਪ੍ਰਤੀਤ ਜ਼ਿਆਦਾ ਕਰਦੀਆਂ। ਫਿਰ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ ਆਪਾਂ। ਗੱਲ ਪੰਚਾਇਤੀ ਚੋਣਾਂ ਦੇ ਨਾਲ ਹੀ ਜੁੜੀ ਹੋਈ ਹੈ, ਜਿਹੜੀ ਹਰ ਸਿਆਸੀ ਪਾਰਟੀ ਦੀ ਇਹ ਕੋਸ਼ਿਸ਼ ਹੁੰਦੀ ਹੈ ਵੀ ਪਿੰਡਾਂ ਦੇ ਵਿੱਚ ਸਾਡੀ ਖੜਾਲ ਹੋਵੇ, ਹਰ ਪਿੰਡ ਦੇ ਵਿੱਚ ਸਾਡਾ ਸਰਪੰਚ ਹੋਵੇ। ਕਿਉਂਕਿ ਰੈਲੀਆਂ 'ਚ ਇਕੱਠ ਕਰਨਾ, ਬੱਸਾਂ ਲੈ ਕੇ ਜਾਣੀਆਂ, ਚੋਣ ਪ੍ਰਚਾਰ ਕਰਨਾ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਿੰਡਾਂ ਦੀ ਵੋਟ, ਪੇਂਡੂ ਤਬਕਾ ਵੋਟਾਂ ਨੂੰ, ਵਿਧਾਨ ਸਭਾ ਨੂੰ ਤੇ ਲੋਕ ਸਭਾ ਨੂੰ ਬਹੁਤ ਵੱਡੇ ਪੱਧਰ ਤੱਕ ਪ੍ਰਭਾਵਿਤ ਕਰਦਾ। ਸ਼ਹਿਰਾਂ 'ਚ ਤਾਂ ਸਾਰੇ ਵਰਗ ਹੁੰਦੇ ਨੇ, ਉਹ ਕੋਈ ਨਾ ਕੋਈ ਵਰਗ ਸਰਕਾਰ ਨਾਲ ਨਾਰਾਜ਼ ਹੁੰਦਾ, ਕੋਈ ਨਾ ਕੋਈ ਨਾਲ ਵੀ ਹੁੰਦਾ। ਪੰਜਾਬ ਦੇ ਵਿੱਚ ਇਹਨਾਂ ਪੰਚਾਇਤੀ ਚੋਣਾਂ ਦੇ ਦਰਮਿਆਨ ਕਹਿੰਦੇ ਪੁਲਿਸ ਦੇ ਡੰਡੇ ਤੇ ਪ੍ਰਸ਼ਾਸਨ ਦੇ ਪੈਨ ਸਹਾਰੇ ਆਮ ਆਦਮੀ ਪਾਰਟੀ ਹੁਣ ਪੰਚਾਇਤੀ ਚੋਣਾਂ ਜਿੱਤਣਾ ਚਾਹੁੰਦੀ ਹੈ ਜੀ। ਪ੍ਰਵੀਨ ਜੀ, ਪੰਜਾਬ ਦੇ ਵਿੱਚ ਕਿਸ ਦੀ ਸਰਕਾਰ ਬਣਨੀ ਹੈ
ਕਿਸ ਦਾ ਝੰਡਾ ਝੁਲਣਾ ਹੈ, ਇਹ ਲਗਭਗ ਕਹਿਣ ਨੂੰ ਹੁੰਦਾ ਕਿ ਸ਼ਹਿਰ ਦੀਆਂ ਵੋਟਾਂ ਵੱਧ ਨੇ, ਪਿੰਡ ਹੀ ਤੈਅ ਕਰਦੇ। ਹੁਣ ਆਪਾਂ ਗੱਲ ਹੁਣੇ ਕਰਕੇ ਹਟੇ ਕਿ 1 ਕਰੋੜ 34 ਲੱਖ ਦੇ ਕਰੀਬ ਵੋਟ ਹੈ। ਜੀ ਜੀ। ਤੋ ਇਹ ਪਿੰਡ ਵਾਲੀਆਂ ਵੋਟਾਂ ਜਿੱਧਰ ਨੂੰ ਇੱਕ ਪਾਸੇ ਨੂੰ ਤੁਰ ਪੈਣ ਤੇ ਫੈਸਲਾ ਹੋ ਜਾਂਦਾ। ਬਿਲਕੁਲ। ਸੋ ਇਸ ਲਈ ਰਾਜਨੀਤਿਕ ਧਿਰਾਂ ਪੂਰਾ ਆਪਣਾ ਦਬਦਬਾ ਰੱਖਣਾ ਚਾਹੁੰਦੀਆਂ। ਅਕਾਲੀਆਂ ਦੇ ਸਮੇਂ ਵੀ ਪੰਚਾਇਤੀ ਚੋਣਾਂ ਡੰਡੇ ਦੇ ਦਮ ਤੇ ਜਿੱਤਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ, ਕਾਂਗਰਸੀਆਂ ਸਮੇਂ ਵੀ ਵਰਤਾਰਾ ਜਾਰੀ ਰਿਹਾ, ਤੇ ਆਮ ਆਦਮੀ ਪਾਰਟੀ ਵੀ ਕਿਸੇ ਤੋਂ ਵੱਖਰੀ ਨਹੀਂ ਹੈ। ਜੀ ਜੀ। ਵੈਸੇ ਇਸ ਵਾਰ ਇੱਕ ਕਮਾਲ ਦਾ ਰੰਗ ਹੋਰ ਦੇਖਣ ਨੂੰ ਮਿਲ ਰਿਹਾ ਹੈ ਕਿ ਜਿਸ ਕਦਰ ਹੇਠਲੇ ਪੱਧਰ ਤੱਕ ਆਈ ਆ ਸਰਕਾਰ ਕਿ ਚੱਕ ਕੇ ਅੰਦਰ ਦੇ ਦਿਓ, ਆਹ ਕਰਾ ਦਿਓ, ਥਾਣੇ ਲੈ ਜਾਓ, ਫਲਾਣਾ ਕਰ ਦਿਓ, ਪਹਿਲਾਂ ਵੀ ਹੁੰਦੀਆਂ ਰਹੀਆਂ ਕੋਸ਼ਿਸ਼ਾਂ, ਪਰ ਇੰਨਾ ਬਰੀਕ ਛਲਣੀ ਨਹੀਂ ਸੀ ਏਦਾਂ ਲੱਗਦੀ ਜਿਸ ਲੈਵਲ ਤੇ ਹੁਣ ਇਹ ਡਿੱਗੇ ਨੇ। ਮਤਲਬ ਇਸ ਲਈ ਮੈਨੂੰ ਲੱਗਦਾ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਅਕਾਲੀ ਔਰ ਕਾਂਗਰਸੀ ਧਿਰਾਂ ਨੇ, ਉਹਨਾਂ ਨੇ ਨਵਾਂ ਪੈਂਤੜਾ ਕੱਢਿਆ। ਇਸ ਵਾਰ ਜ਼ਿਆਦਾਤਰ ਪਿੰਡਾਂ 'ਚ ਤੁਸੀਂ ਦੇਖਿਓ ਕਿ ਜਿਹੜੇ ਸਿੰਘ ਫਸਣੇ ਆ ਸਰਪੰਚੀ ਲਈ, ਉਹ ਆਪ ਦੇ ਉਮੀਦਵਾਰਾਂ ਦੇ ਹੀ ਫਸਣ। 2-2 3-3 ਧੜੇ ਆਪ ਦੇ ਹੀ ਹੋਣਗੇ, ਤੇ ਉਹਨਾਂ ਧੜਿਆਂ ਦੇ ਪਿੱਛੇ ਰਾਜਨੀਤੀ ਕਰ ਰਹੇ ਕਾਂਗਰਸੀ, ਅਕਾਲੀ ਤੇ ਭਾਜਪਾ ਵਾਲੇ ਹੋਣਗੇ। ਇਹ ਕਮਾਲ ਦਾ ਤਰੀਕਾ ਹੋਊਗਾ। ਮਤਲਬ ਇੱਕ ਆਮ ਆਦਮੀ ਪਾਰਟੀ ਦੇ ਇੱਕ MLA ਨੂੰ ਸਮਰਥਨ ਕਾਂਗਰਸੀ ਦੇ ਰਹੇ ਨੇ, ਜੀ ਜੀ, ਆਮ ਆਦਮੀ ਪਾਰਟੀ ਦੇ ਦੂਜੇ ਉਮੀਦਵਾਰ ਨੂੰ ਸਮਰਥਨ ਅਕਾਲੀ ਦੇ ਰਹੇ ਨੇ। ਆ ਇੱਕ ਨਵਾਂ ਵਰਤਾਰਾ। ਉਹ ਇਹ ਵੀ ਦਬਦਬਾ ਰੱਖਣਗੇ ਕਿ ਅਸੀਂ ਬਣਵਾਇਆ ਤੈਨੂੰ। ਹਾਂਜੀ ਹਾਂਜੀ, ਬਿਲਕੁਲ, ਕਿਉਂ ਨਹੀਂ। ਇਹ ਵੀ ਇੱਕ ਪਹਿਲੂ ਹੈ। ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਹ ਵਰਤਾਰਾ ਪਹਿਲਾਂ ਵੀ ਏਦਾਂ ਹੀ ਹੁੰਦਾ ਰਿਹਾ, ਪਰ ਇਹਦੀ ਝਲਕਾਰਾ ਹੁਣ ਆਪਾਂ ਕਿਉਂ ਗੱਲ ਕਰ ਰਹੇ ਹਾਂ। ਪੰਜਾਬ ਰਾਜ ਚੋਣ ਕਮਿਸ਼ਨ ਨੇ ਜਦੋਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੀ ਤਰੀਕ ਐਲਾਨੀ ਸੀ, ਉਹ ਤੋਂ 2-2.5 ਘੰਟੇ ਪਹਿਲਾਂ ਬਦਲੀਆਂ ਦਾ ਹੜ੍ਹ ਆਉਂਦਾ ਪੰਜਾਬ 'ਚ, ਪੁਲਿਸ ਤੰਤਰ 'ਚ ਵੀ, ਪ੍ਰਸ਼ਾਸਨਿਕ ਤੰਤਰ 'ਚ ਵੀ। ਮਤਲਬ ADC, SDM, DC, ਹੈ ਨਾ, ਫਿਰ SSP, DSP, ਫਿਰ ਜੀ ਆ ਕਮਿਸ਼ਨਰ ਇੰਟੈਲੀਜੈਂਸ ਵਿੰਗ ਵੀ, ਇਸ ਵਿੰਗ 'ਚ ਵੀ ਸਾਰੀ ਤਰਥੱਲੀ। ਹੋਰ ਛੱਡੋ, 18 ਵੀ ਬਦਲੀਆਂ ਉਹ ਨੇ ਜਿਹੜੀਆਂ 2 ਦਿਨ ਪਹਿਲਾਂ ਕੀਤੀਆਂ ਸੀ, ਉਹਨਾਂ ਨੂੰ ਫਿਰ ਬਦਲਤਾ। ਮਤਲਬ ਆਮ ਆਦਮੀ ਪਾਰਟੀ ਪੁਲਿਸ ਦੇ ਡੰਡੇ ਦੇ ਸਹਾਰੇ ਸੋਚਦੀ ਹੈ ਕਿ ਵੀ ਅਸੀਂ ਪੰਚਾਇਤੀ ਚੋਣਾਂ ਕੁੱਟ ਲਾਂਗੇ ਜੀ, ਹੈ ਨਾ। ਆਮ ਆਦਮੀ ਪਾਰਟੀ ਸੋਚਦੀ ਹੈ ਕਿ DC, ADC, SDM ਦੇ ਪੈਨਾਂ ਦੀ ਤਾਕਤ ਦੇ ਸਾਰੇ ਅਸੀਂ ਖੇਡ ਕਰ ਲਾਂਗੇ। ਪਰ ਪਹਿਲੂ ਇਹ ਤੋਂ ਇੱਕ ਅਹਿਮ ਹੈ ਪ੍ਰਵੀਨ ਜੀ, ਸਵਾਲ ਇਹ ਹੈ ਕਿ ਜੇ ਤੁਹਾਨੂੰ ਇਹ ਲੱਗਦਾ ਕਿ ਅਫਸਰਸ਼ਾਹੀ ਨਾਲ ਪਿੰਡ ਜਿੱਤੇ ਜਾਣਗੇ, ਤੇ ਯਾਦ ਕਰੇ ਆਮ ਆਦਮੀ ਪਾਰਟੀ ਜਦੋਂ 4 MP ਤੁਹਾਡੇ ਜਿੱਤੇ ਸੀ, ਦੇਸ਼ ਚੋਂ ਕਿਤੇ ਵੀ ਆਮ ਆਦਮੀ ਪਾਰਟੀ ਦਾ ਕੋਈ ਮੈਂਬਰ ਪਾਰਲੀਮੈਂਟ ਨਹੀਂ ਲੱਭਿਆ ਸੀ, ਇਕੱਲੇ ਪੰਜਾਬ ਨੇ 4 ਜਿਤਾ ਕੇ ਭੇਜੇ ਸੀ। ਜਦ ਤੁਹਾਡੇ ਕੋਲ ਕਿਹੜਾ ਹਰਾ ਪੈਨ ਸੀ ਜਿਹਨਾਂ ਤੁਸੀਂ ਕਿਹੜੀਆਂ ਬਦਲੀਆਂ ਕੀਤੀਆਂ ਸੀ? ਬਿਲਕੁਲ ਸਹੀ ਜੀ। ਕਿਹੜੇ ਤਬਾਦਲੇ ਕੀਤੇ ਸੀ? ਕਿਹੜੇ ਅਫਸਰਾਂ ਨੂੰ ਆਪਣੇ ਹਿਸਾਬ ਨਾਲ ਲਵਾਇਆ ਸੀ? ਜਦੋਂ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ ਲੜਦਿਆਂ ਹੀ ਪੰਜਾਬ ਨੇ ਤੁਹਾਨੂੰ ਵਿਰੋਧੀ ਧਿਰ 'ਚ ਬਿਠਾਤਾ ਸੀ, ਕਿਹੜੇ ਅਫਸਰ ਸੀ ਤੁਹਾਡੇ? ਤੁਸੀਂ ਅਫਸਰਸ਼ਾਹੀ ਦਾ ਕਿਹੜਿਆਂ ਦਾ ਸਹਾਰਾ ਲੈ ਕੇ ਏਦਾਂ ਆਏ ਸੀ? ਤੇ ਜਦੋਂ ਤੁਹਾਨੂੰ 92 ਜਿਤਾ ਕੇ ਦਿੱਤੇ, ਜਦ ਵੀ ਤੁਹਾਡੇ ਕੋਲ ਕੋਈ ਅਫਸਰਾਂ ਦੀ ਬਦਲੀਆਂ ਦੀ ਤਾਕਤ ਨਹੀਂ ਸੀ। ਬਿਲਕੁਲ ਸਹੀ। ਪਰ ਇਹ ਸੱਤਾ 'ਚ ਆ ਕੇ ਭਰਮ ਪਲਦਾ ਕਿ ਲੈ ਵੀ ਅਫਸਰਾਂ ਨੂੰ ਆਪਣੇ ਹਿਸਾਬ ਨਾਲ ਲਵਾ ਲਓ। ਇਹ ਵਰਤਾਰਾ ਅਕਾਲੀ ਕਾਂਗਰਸੀ ਕਰਦੇ ਰਹੇ ਨੇ ਕਿ ਮੇਰੀ ਮਰਜ਼ੀ ਦਾ DC ਲਾਓ ਜੀ, ਮਰਜ਼ੀ ਦਾ SSP ਲਾਓ ਜੀ, ਮਰਜ਼ੀ ਦਾ ਅਫਸਰ ਲਾਓ ਜੀ। ਤੇ ਆਮ ਆਦਮੀ ਪਾਰਟੀ 'ਚ ਵੀ ਉਹੀ ਕੰਮ ਹੈ। ਫਿਰ ਬਦਲਿਆ ਕੀ ਜਨਾਬ? ਹੁਣ ਆ ਸਾਰੀਆਂ ਪੰਚਾਇਤੀ ਚੋਣਾਂ ਦੇ ਮੂੰਹ ਤੇ ਆ ਕੇ ਬਦਲੀਆਂ। ਪਿਛਲੇ 2-3 ਦਿਨਾਂ ਤੋਂ ਲਗਾਤਾਰ ਇਹ ਕੰਮ ਚੱਲ ਰਿਹਾ ਤੇ ਉਹਨਾਂ ਨੂੰ ਵੀ ਦੁਬਾਰਾ ਬਦਲ, ਜਿਹਨਾਂ ਨੂੰ 2 ਦਿਨ ਪਹਿਲਾਂ ਤੋਂ ਤੁਹਾਨੂੰ ਡਿਸੀਜਨ ਵੀ ਆਪਣੇ ਤੇ ਭਰੋਸਾ ਨਹੀਂਗਾ, ਹੈ ਨਾ, ਤੇ 2 ਦਿਨਾਂ 'ਚ ਤੁਸੀਂ ਦੁਬਾਰਾ ਉਹਨਾਂ ਦੀ ਬਦਲੀਆਂ ਕਰ ਰਹੇ ਹੋ। ਤੇ ਇਹਦਾ ਮਤਲਬ ਇਹ MLA ਦੇ ਕਿਹਾਂ ਤੇ, ਮੰਤਰੀਆਂ ਦੇ ਕਿਹਾਂ ਤੇ, ਆਪਣੇ ਲੀਡਰਾਂ ਵਰਕਰਾਂ ਦੇ ਕਿਹਾਂ ਤੇ ਬਦਲੀਆਂ ਹੋ ਰਹੀਆਂ ਕਿ ਫਲਾਣਾ ਲਿਆਓ ਜੀ, ਆਪਣਾ ਤਾਂ ਕੰਮ ਉਹ ਸਹੀ ਕਰੂਗਾ, ਆਪਣੀ ਤਾਂ ਉਹਦੇ ਨਾਲ ਸੈਟਿੰਗ ਹੈ ਜੀ, ਉਹਦਾ ਹਿਸਾਬ ਕਿਤਾਬ ਸਾਨੂੰ ਪਤਾ ਜੀ ਕਿਵੇਂ ਚੱਲਦਾ ਜੀ, ਹੈ ਨਾ। ਸੋ ਇਹ ਵਰਤਾਰਾ, ਪਰ ਫਿਰ ਵੀ ਪਿੰਡ ਜੇ ਤੈਅ ਕਰ ਲਵੇ ਕਿ ਐਕਟੀ ਬਾਈ ਜਿਹਨੂੰ ਬਣਾਉਣਾ ਉਸੇ ਨੂੰ ਬਣਾ ਕੇ ਹਟਦਾ। ਪਿੰਡ ਜਿਹਨੂੰ ਤੈਅ ਕਰ ਲਵੇ ਐਕਟੀ ਦੀ ਪਿੱਠ ਲਵਾਉਣੀ ਹੋ, ਚਾਹੇ ਜਿੱਦਾਂ ਮਰਜ਼ੀ ਧਨਾੜ ਹੋਵੇ, ਜਿੱਦਾਂ ਮਰਜ਼ੀ ਬੜਾ ਜ਼ਿਮੀਂਦਾਰ ਹੋਵੇ, ਜਿੰਨਾ ਮਰਜ਼ੀ ਬੜਾ ਸੇਠ ਹੋਵੇ, ਫਿਰ ਪਿੰਡ ਪਿੱਠ ਲਵਾਉਣ ਤੇ ਆ ਜਾਵੇ, ਪਿੱਠ ਲਵਾ ਦਿੰਦਾ, ਹੈ ਨਾ। ਪਰ ਫਿਰ ਵੀ ਹੁਣ ਲੋਕ ਮੂੰਹ ਮਲਾਜਾ ਬਹੁਤ ਰੱਖਦੇ ਨੇ ਕਿ ਬਾਈ ਜਵਾਕ ਬਾਹਰ ਭੇਜਣਾ ਹੈ, ਮੋਹਰ ਲਵਾਉਣੀ ਹੈ, ਜ਼ਮੀਨ ਵਾਲਾ ਮਸਲਾ ਹੈ, ਆਹ ਕਰਾਉਣੀ ਆ, ਗੁਰਦਾਵਰੀ ਕਰਾਉਣੀ ਆ, ਇਹ ਹੁੰਦਾ। ਇਸ ਲਈ ਇਹ ਆਮ ਤੌਰ ਤੇ ਹੁਣ ਪਿੰਡਾਂ 'ਚ ਸੂਝ ਬਣਦੀ ਜਾ ਰਹੀ ਹੈ ਕਿ ਵੀ ਜਿਹਦੀ ਸਰਕਾਰ ਹੈ, ਜਿਹਦਾ MLA ਆ, ਉਹਦਾ ਬੰਦਾ ਚੁਣ ਲਓ ਤਾਂ ਕਿ ਕੱਲ ਨੂੰ ਤੋਂ ਕੰਮ ਤਾਂ ਲੈ ਲਾਂਗੇ। ਸੋ ਇਸ ਲਈ ਆਮ ਆਦਮੀ ਪਾਰਟੀ ਦੇ ਇੱਕ ਪਿੰਡ 'ਚੋਂ 3-3 4-4 ਦਾਅਵੇਦਾਰ ਜੰਮ ਰਹੇ ਆ, ਪਰ ਉਹਨਾਂ ਦੇ ਪਿੱਛੇ ਲੁਕ ਕੇ ਪਰਦੇ ਵੱਲੋਂ ਕਾਂਗਰਸ ਤੇ ਅਕਾਲੀ ਆਪਣੀ ਰਾਜਨੀਤੀ ਪਿੰਡ 'ਚ ਕਰ ਰਹੇ ਆ। ਤੇ ਆਮ ਆਦਮੀ ਪਾਰਟੀ ਨੂੰ ਲੱਗਦਾ ਕਿ ਅਸੀਂ ਪੁਲਿਸ ਤੰਤਰ ਦੇ ਡੰਡੇ ਸਾਰੇ ਤੇ ਪ੍ਰਸ਼ਾਸਨਿਕ ਦੇ ਪੈਨਾਂ ਸਾਰੇ ਅਸੀਂ ਪੰਚਾਇਤੀ ਚੋਣਾਂ ਜਿੱਤ ਲਾਂਗੇ। ਕੋਈ ਨਾ ਜੀ, 15 ਅਕਤੂਬਰ ਕਿਹੜਾ ਦੂਰ ਹੈ ਹੁਣ। ਹਾਂ, ਅਜੇ ਵੀ ਇਹ ਸਵਾਲ ਖੜਾ ਕਿ ਤੁਸੀਂ ਇਹ ਚੋਣਾਂ ਦੇ ਦਿਨ ਤਿਉਹਾਰਾਂ ਦੇ ਵਿੱਚ ਕਿਉਂ ਲਿਆਂਦੇ?
ਇਹ ਚੋਣਾਂ ਦੇ ਦਿਨ, ਝੋਨੇ ਦੀ ਵਾਢੀ ਦੇ ਦਿਨਾਂ 'ਚ ਕਿਉਂ ਲਿਆਂਦੇ? ਜਦੋਂ ਮੰਡੀ ਚੱਲ ਰਹੀ ਹੈ ਉਹਨਾਂ ਦਿਨਾਂ 'ਚ ਕਿਉਂ ਲਿਆਂਦੇ? ਕਿਤੇ ਇਹਦੇ ਪਿੱਛੇ ਵੀ ਇਹ ਤਾਂ ਨਹੀਂਗਾ ਕਿ ਪਿੰਡੂ ਲੋਕ ਇਹਨਾਂ ਕੰਮਾਂ 'ਚ ਉਲਝੇ ਹੋਣਗੇ, ਆਪਾਂ ਆਪਣਾ ਕੰਮ ਅਫਸਰਾਂ ਤੋਂ ਕਰਾ ਲਾਂਗੇ। ਇਹ ਵੀ ਇੱਕ ਪਹਿਲੂ ਹੈਗਾ। ਜੀ ਜੀ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਆਪਾਂ ਗੱਲ ਕਰੀਏ ਪੰਜਾਬ ਦੇ ਕਰਜ਼ੇ ਦੀ। ਪੰਜਾਬ ਦੇ ਕਰਜ਼ੇ ਦੀ ਲਿਮਟ ਵਧਾਉਣ ਵਾਸਤੇ ਕਹਿੰਦੇ ਮਾਨ ਸਾਹਿਬ ਨੇ ਨਿਰਮਲਾ ਸੀਤਾਰਮਨ ਦੀ ਮਿਹਨਤ ਕੀਤੀ ਹੈ ਜੀ। ਬਿਲਕੁਲ ਜੀ, ਮਤਲਬ ਕਰਜ਼ੇ ਦੀ ਲਿਮਟ ਵਧਾਉਣ ਵਾਸਤੇ ਮਿਹਨਤ ਕਰਨਾ, ਕੋਈ ਪੈਕੇਜ ਲੈਣ ਜਾਂਦੇ, ਕੋਈ ਪ੍ਰੋਜੈਕਟ ਲਿਆਉਂਦੇ ਤਾਂ ਸਮਝ ਆਉਂਦੀ, ਤੇ ਕਰਜ਼ੇ ਦੀ ਲਿਮਟ ਵਧਾਉਣ ਦੀ ਆਮ ਆਦਮੀ ਪਾਰਟੀ ਨੂੰ ਕੀ ਲੋੜ ਹੈ? ਇਹਨਾਂ ਦੇ ਆਉਂਦੇ ਹੀ ਤਾਂ ਐਕਸਾਈਜ਼ ਨਾਲ ਪੈਸਾ ਇੰਨਾ ਆ ਜਾਣਾ ਸੀਗਾ। ਇਹਨਾਂ ਦੇ ਆਉਣ ਨਾਲ ਤਾਂ ਰੇਤ ਵਾਲੇ ਮਾਮਲੇ ਚੋਂ, ਮਾਈਨਿੰਗ ਵਾਲੇ ਮਾਮਲੇ ਚੋਂ ਇੰਨੀ ਕਮਾਈ ਹੋ ਜਾਣੀ ਸੀ ਕਿ ਪੰਜਾਬ ਕਰਜ਼ਾ ਮੁਕਤ ਵੀ ਹੋ ਜਾਣਾ ਸੀ ਤੇ ਪੰਜਾਬ ਤਾਂ ਬੱਚਤ ਵਾਲੇ ਖਾਤੇ ਜਾਣਾ ਸੀ। ਮਤਲਬ 2.5 ਸਾਲਾਂ 'ਚ ਅਜਿਹਾ ਕੁਛ ਹੁੰਦਾ ਨਜ਼ਰ ਨਹੀਂ ਆਇਆ। 2.5 ਸਾਲਾਂ ਦੀ ਸਰਕਾਰ ਬਣਨ ਤੋਂ ਬਾਅਦ ਜੇ ਤੁਹਾਨੂੰ ਪੈਟਰੋਲ ਡੀਜ਼ਲ ਤੇ ਵੈਟ ਵਧਾਉਣਾ ਪੈ ਰਿਹਾ ਜੀ, ਆਪਣੇ ਪੈਸੇ ਬਚਾਉਣ ਦੇ ਲਈ, ਪੈਸੇ ਕਮਾਉਣ ਦੇ ਲਈ, ਜੇ ਤੁਹਾਨੂੰ ਬੱਸਾਂ ਦਾ ਭਾੜਾ ਵਧਾਉਣਾ ਪੈ ਰਿਹਾ ਹੈ, ਜੇ ਤੁਹਾਨੂੰ ਸਬਸਿਡੀਆਂ 'ਚ ਕਟੌਤੀ ਕਰਕੇ 1500 ਕਰੋੜ ਬਿਜਲੀ 'ਚੋਂ ਬਚਾ ਲਿਆ ਜੀ, ਜ਼ਮੀਨੀ 'ਚੋਂ 1100 ਕਰੋੜ ਬਚਾ ਲਿਆ, ਇਹ ਫਾਰਮੂਲੇ 'ਚ ਆਉਣਾ ਪੈ ਰਿਹਾ, ਇਹ ਤੁਸੀਂ ਲੋਕਾਂ ਦੀ ਜੇਬ ਵੱਢ ਕੇ ਹੀ ਪੰਜਾਬ ਦਾ ਖਜ਼ਾਨਾ ਭਰਨ ਨੂੰ ਫਿਰਦੇ ਹੋ ਜੀ। ਤੇ ਦੂਏ ਪਾਸੇ ਤੁਹਾਨੂੰ ਲੱਗਦਾ ਕਿ ਕੇਂਦਰ ਕਰਜ਼ੇ ਦੀ ਲਿਮਟ ਵਧਾ ਦੇਵੇ। ਮਤਲਬ ਕਰਜ਼ੇ ਦੀ ਲਿਮਟ ਵਧਾਉਣ ਦੀ ਜੋ ਤੁਸੀਂ ਮੰਗ ਕਰ ਰਹੇ ਹੋ, ਇਹ ਤੋਂ ਸਾਫ਼ ਹੈ ਕਿ ਤੁਸੀਂ ਪੰਜਾਬ ਦੇ ਸਿਰ ਤੇ ਨਵਾਂ ਬੋਝ ਪਾ ਰਹੇ ਹੋ। ਜਨਾਬ, ਇਸ ਸਾਲ ਵਿੱਤੀ ਵਰ੍ਹੇ 'ਚ ਕੇਂਦਰ ਤੋਂ ਜਿਹੜਾ ਕਰਜ਼ੇ ਦੀ ਲਿਮਟ ਹੈ ਉਹ 30,000 ਕਰੋੜ ਦੇ ਪਾਰ। ਠੀਕ ਹੈ ਜੀ। ਔਰ ਕਟੌਤੀ ਜਿਹੜੀ ਹੋਈ ਸੀ ਉਹ ਪਾਵਰਕਾਮ ਦੇ ਹਵਾਲੇ ਨਾਲ ਹੋਈ ਸੀ ਕਿ ਵੀ ਤੁਹਾਡਾ ਪਾਵਰਕਾਮ ਘਾਟੇ 'ਚ ਜਾਂਦਾ ਹੈ, ਤੁਸੀਂ ਵੋਟਾਂ ਦੀ ਰਾਜਨੀਤੀ ਕਰਦੇ ਹੋ, ਆਹ ਪ੍ਰਕਿਰਿਆ ਹੈ ਜੀ, ਤੁਸੀਂ ਮੁਫਤ ਦੇਤੀ, ਫਲਾਣਾ ਦੇਤੀ। ਇਸ ਲਈ 2387 ਕਰੋੜ ਦੀ ਕਟੌਤੀ ਹੋ ਗਈ। ਤੇ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਕਿ ਨਹੀਂ ਜਨਾਬ, ਕਿਉਂਕਿ ਅਫਸਰਾਂ ਦਾ ਚਿੱਠੀ ਪੱਤਰ ਵੀ ਚੱਲਦਾ ਹੈ, ਮੰਤਰੀਆਂ ਦਾ ਵਿਭਾਗ ਤੋਂ ਵਿਭਾਗ ਵੀ ਆਦਾਨ ਪ੍ਰਦਾਨ ਚੱਲਦਾ ਹੈ, ਕੇਂਦਰ ਨਾਲ ਰਾਬਤਾ ਦਾ ਚੱਲਦਾ ਹੈ, ਕੇਂਦਰ ਕਿੰਨੇ ਫੰਡਾਂ 'ਚ ਅੜਿੱਕੇ ਡਾਉਂਦਾ ਜਾਣ ਕੇ ਰੋਕਦਾ ਹੈ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਇਹਨਾਂ ਨੇ ਕਿਹਾ ਕਿ ਨਹੀਂ ਜੀ, ਬਿਜਲੀ ਮੁਫਤ ਦੇਣ ਵਾਲਾ ਪਹਿਲੂ ਨੀਗਾ ਪਾਵਰਕਾਮ ਦਾ। ਉਹ ਤਾਂ ਇਹ ਹੈ ਕਿ ਕੇਂਦਰ ਦੀ ਇਹ ਹਦਾਇਤ ਸੀਗੀ ਕਿ 10% ਕੋਲਾ ਤੁਹਾਨੂੰ ਬਾਹਰੋਂ ਖਰੀਦਣਾ ਪੈਣਾ, ਬਾਹਰਲੇ ਮੁਲਕ ਵਾਲਾ ਖਰੀਦਣਾ ਪੈਣਾ। ਟੋਟਲ ਕੋਲਾ ਜਿੰਨੀ ਵਰਤੋਂ ਹੁੰਦੀ ਹੈ ਉਹਨੇ 'ਚੋਂ 10%। ਇਸ ਲਈ ਕਹਿੰਦੇ ਸਾਡਾ ਬਜਟ ਗੜਬੜਾ ਗਿਆ ਜੀ, ਉਹਦੇ ਕਰਕੇ ਆ ਘਾਟਾ। ਤੁਸੀਂ ਆ 2387 ਕਰੋੜ ਸਾਡੇ ਗਲਤ ਕੱਟੇ ਆ। ਸੋ ਹੁਣ ਤੁਸੀਂ ਕੱਟ ਤਾਂ ਲਏ ਜੀ 2387 ਕਰੋੜ, ਪਰ ਇਹ ਕਟੌਤੀ ਰੱਦ ਕਰ ਦਿਓ ਜੀ, 10,000 ਕਰੋੜ ਦੇ ਦਿਓ ਸਾਨੂੰ। ਮਤਲਬ ਕਟੌਤੀ ਅਗਲੇ ਕਹਿੰਦੇ ਅਸੀਂ 2387 ਦੀ ਕੀਤੀ ਹੈ ਤੇ ਤੁਸੀਂ ਮੰਗ ਰਹੇ ਹੋ 10,000 ਕਰੋੜ। ਤੇ ਹੁਣ ਮਿੰਨਤ ਵਾਲੀ ਉਹ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖੁਦ ਮੋਦੀ ਸਰਕਾਰ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਖੱਤ ਲਿਖਣਾ ਪਿਆ ਕਿ ਜਨਾਬ ਜੋ ਮਰਜ਼ੀ ਕਰੋ, ਸਾਡੀ ਕਰਜ਼ੇ ਦੀ ਲਿਮਟ ਇਸ ਵਿੱਤੀ ਵਰ੍ਹੇ ਦੇ ਲਈ 10,000 ਕਰੋੜ ਹੋਰ ਵਧਾ ਦਿਓ। ਜਿਹੜੀ ਇਸ ਸਾਲ ਦੀ ਲਿਮਟ ਹੈ ਵਿੱਤੀ ਵਰ੍ਹੇ ਦੀ, ਉਹ 30,464 ਕਰੋੜ ਹੈ ਜਨਾਬ। ਠੀਕ ਹੈ। ਤੇ ਜੇ 'ਚ 10,000 ਕਰੋੜ ਹੋਰ ਵਾਧਾ ਹੁੰਦਾ ਤਾਂ ਇਹ 40,000 ਕਰੋੜ ਤੋਂ ਪਾਰ ਜਾਂਦੀ ਹੈ। ਪਰ ਖਰਚਣਾ ਕਿੱਥੇ ਹੈ ਜਨਾਬ? ਉਡਣ ਖਟੋਲੇ ਉਡਾਉਣ ਤੇ। ਜਿਹਨੂੰ ਕਹਿੰਦੇ ਸੀ ਕਿ ਚਿੜੀ ਦੇ ਪੰਜੇ ਜਿੰਨਾ ਪੰਜਾਬ ਹੈ, 2 ਡਿੰਗਾਂ ਨਾਲ ਨਾਪਿਆ ਜਾ ਸਕਦਾ ਹੈ, ਉੱਥੇ ਤੁਸੀਂ ਹਰ ਥਾਂ ਹੈਲੀਕਾਪਟਰ ਲੈ ਕੇ ਜਾਂਦੇ ਹੋ ਜੀ। ਬਿਲਕੁਲ। ਤੇ ਫਿਰ ਕਰਜ਼ਾ ਤਾਂ ਵਧੂਗਾ ਹੀ ਭਾਈ। ਜੇ ਇੱਕ ਮੁੱਖ ਮੰਤਰੀ ਜਿਹੜੇ ਕਹਿੰਦੇ ਸੀ ਅਸੀਂ ਸਧਾਰਨ ਘਰ ਦੇ ਮੁੰਡੇ ਆ, ਹੈਨਾ, ਮੈਂ ਤਾਂ ਮਾਸਟਰ ਦਾ ਮੁੰਡਾ ਸਰਕਾਰੀ ਸਕੂਲ 'ਚ ਪੜ੍ਹ ਕੇ ਆਇਆ, ਤੇ ਜਿਹਨੂੰ 5 ਕੋਠੀਆਂ ਅਲਾਟ ਕਰਨੀਆਂ ਪੈਣ ਆਪਣੇ ਨਾਂ ਤੇ, ਹਾਂਜੀ ਹਾਂਜੀ ਬਿਲਕੁਲ, ਫਿਰ ਜਨਾਬ ਕਰਜ਼ਾ ਤਾਂ ਵਧੂਗਾ ਹੀ। ਜੇ ਮਤਲਬ ਕਿ 40 42 ਵਾਲੀ ਕਾਫਲੇ ਚਲਾਉਣੇ ਪੈਣ ਮੁਰਗੀ ਖਾਨੇ ਵਾਲਿਆਂ ਨੂੰ ਵੀ, ਫਿਰ ਤਾਂ ਬਈ ਕਰਜ਼ਾ ਵਧੂਗਾ ਹੀ। ਤੇ ਉਹ ਗੱਡੀਆਂ ਦੇ ਕਾਫਲੇ ਦਿੱਲੀ ਵਾਲਿਆਂ ਨੂੰ ਵੀ ਦੇਣੇ ਪੈ ਜਾਣ, ਫਿਰ ਤਾਂ ਕਰਜ਼ਾ ਵਧੂਗਾ ਹੀ ਭਾਈ। ਕੋਈ ਖਰਚਾ ਨਹੀਂ ਘਟਾਇਆ, ਉਲਟਾ ਖਰਚੇ ਵਧੇ ਨੇ। ਤੇ ਹਾਲਤ ਇਹੀ ਜੀ ਹੈ ਕਿ ਮੁਲਾਜ਼ਮਾਂ ਨੂੰ ਤਨਖਾਹ ਹੁਣ ਅਗਲੇ ਮਹੀਨੇ ਦੀ 5 6 ਤਰੀਕ ਨੂੰ ਮਿਲਦੀ ਹੈ। ਤੇ ਇੱਥੋਂ ਦਾ ਲਾ ਲਓ ਸੂਬੇ ਦੀ ਆਰਥਿਕ ਸਥਿਤੀ ਕੀ ਹੈ। ਮੈਂ ਨਹੀਂ ਕਹਿੰਦਾ ਕਿ ਕਰਜ਼ੇ ਲਈ ਇਹ ਜ਼ਿੰਮੇਵਾਰ ਨੇ ਜੀ, ਇਹਦੇ ਲਈ ਅਕਾਲੀ ਕਾਂਗਰਸੀ ਜ਼ਿੰਮੇਵਾਰ ਨੇ, ਪਰ ਉਹ ਘਟਦਾ ਨਜ਼ਰ ਨਹੀਂ ਆਇਆ। 2.5 ਸਾਲ 'ਚ ਤੁਹਾਡਾ ਹੋ ਜਾ ਕੋਈ ਰੋਡ ਮੈਪ ਨਜ਼ਰ ਨਹੀਂ ਆਇਆ। ਤੁਸੀਂ ਸੱਤਾ 'ਚ ਆਉਣ ਤੋਂ ਪਹਿਲਾਂ ਜਾਣੂ ਸੀ ਕਿ ਪੰਜਾਬ ਦੇ ਸਿਰ ਤੇ ਇਹ ਕਰਜ਼ਾ ਹੈ, ਤੇ ਤੁਸੀਂ ਤਾਂ ਹੀ ਦੱਸਦੇ ਸੀ ਕਿ ਸਾਡੇ ਕੋਲ ਤਾਂ ਫਾਰਮੂਲੇ ਆਉਂਦੇ ਹੀ ਚਾਬੀਆਂ ਲਾਉਣੀਆਂ ਤੇ ਲਓ ਜੀ ਖਜ਼ਾਨੇ ਭਰ ਜਾਣੇ ਆ, ਤੇ ਸਾਡੇ ਕੋਲ ਸਾਰਾ ਫਾਰਮੂਲਾ। ਹੁਣ 2.5 ਸਾਲਾਂ ਬਾਅਦ ਤੁਸੀਂ ਰੋ ਰਹੇ ਹੋ ਕਿ ਨਹੀਂ ਜੀ ਪੰਜਾਬ ਚਲਾਉਣਾ ਔਖਾ ਹੋ ਗਿਆ, ਸਾਡੀ ਕਰਜ਼ੇ ਦੀ ਲਿਮਟ ਵਧਾਓ ਜੀ ਜੀ। ਸੋ ਇਹਦਾ ਮਤਲਬ ਤੁਹਾਡੇ ਕੋਲ ਕੋਈ ਫਾਰਮੂਲਾ ਵੀ ਨਹੀਂ ਹੈਗਾ ਤੇ ਤੁਸੀਂ ਆਮ ਵੀ ਨਹੀਂ ਹੈਗੇ। ਹੁਣ ਤੁਸੀਂ ਹੁਣ ਖਾਸ ਬਣ ਗਏ, ਤੁਸੀਂ ਦੁਸਹਿਰੀ ਅੰਬ ਹੋ ਹੁਣ। ਜੀ ਜੀ ਬਿਲਕੁਲ। ਤੁਸੀਂ ਸ਼ੁਰੂਆਤ ਹੀ ਉੱਥੋਂ ਕਰਤੀ ਵੀ ਇੰਨੇ, ਤੁਸੀਂ ਤਾਂ ਆਪ ਹੀ ਕਹਿੰਦੇ ਸੀ ਵੀ ਇੰਨੇ 1000 ਕਰੋੜ ਮਾਈਨਿੰਗ ਚੋਂ, ਇੰਨੇ 1000 ਕਰੋੜ ਇੱਧਰੋਂ, ਇੰਨੇ 1000 ਕਰੋੜ ਇੱਧਰੋਂ। ਉਹ ਕੈਲਕੂਲੇਟਰ ਖਰਾਬ ਹੋ ਗਿਆ ਜਿਹੜਾ ਤੁਸੀਂ ਪਹਿਲਾਂ ਚੱਕਿਆ ਹੋਇਆ ਸੀ, ਜਾਂ ਕਿਤੇ ਗਵਾਚ ਗਿਆ ਜਿਹੜਾ ਤੁਹਾਨੂੰ ਲੱਭ ਨਹੀਂ ਰਿਹਾ, ਜਿਹਦੇ ਨਾਲ ਤੁਹਾਡੀ ਕੈਲਕੂਲੇਸ਼ਨ ਮੈਚ ਨਹੀਂ ਕਰ ਰਹੀ ਹੁਣ। ਇੱਕ ਦਿਨ ਤੁਸੀਂ ਦੱਸਦੇ ਸੀ ਨਾ, ਚਰਚਾ ਕਰਦੇ ਸੀ ਕਿ ਪੰਜਾਬ ਦਾ 1 ਮਹੀਨੇ ਦਾ ਜਿਹੜਾ ਖਰਚਾ ਤਕਰੀਬਨ 2700 ਕਰੋੜ ਦੇ ਵਾਂਗੂ ਆ, 1 ਮਹੀਨੇ ਦਾ ਜਿਹੜਾ ਕਰਜ਼ਾ ਚੁੱਕਣ ਜੀ ਹਰ ਮਹੀਨੇ 4200 4300 ਕਰੋੜ। ਉਹ ਅੱਛਾ,
ਜਦੋਂ ਪੰਜਾਬ 'ਚ ਬਾਦਲਾਂ ਦੀ ਸਰਕਾਰ ਸੀ ਤਾਂ 3500-3600 ਕਰੋੜ ਤੱਕ ਹਰ ਮਹੀਨੇ ਕਰਜ਼ਾ ਚੁੱਕਿਆ ਜਾਂਦਾ ਸੀ। ਠੀਕ ਹੈ ਜੀ। ਜਿਹੜਾ ਬਾਦਲਾਂ ਦੇ ਕੈਪਟਨ ਦੇ ਚੰਨੀ ਦੇ ਟਾਈਮ ਤੱਕ ਆਉਂਦਿਆਂ 3800-3900 ਕਰੋੜ ਤੱਕ 4 ਕਰੋੜ ਦੇ ਤਕਰੀਬਨ ਨੇੜੇ ਚਲੀ ਗਿਆ। 4000 ਕਰੋੜ। ਹਾਂਜੀ। ਤੇ ਹੁਣ ਜਿੱਦਣ ਦੀ ਮਾਨ ਸਰਕਾਰ ਆਈ ਹੈ ਇਹ 4300-4400 ਕਰੋੜ ਦੀ ਔਸਤ ਬਣ ਗਈ, ਲਗਭਗ 4200 ਕਰੋੜ ਤੋਂ ਉੱਪਰ ਰਹਿ ਰਹੀ ਹੈ ਔਸਤ। ਓ ਅੱਛਾ ਜੀ। 40,000 ਕਰੋੜ ਤਾਂ ਤੁਸੀਂ ਸਿੱਧਾ ਕੇਂਦਰ ਤੋਂ ਮੰਗ ਰਹੇ ਹੋ ਇੱਕ ਸਾਲ ਦਾ, ਹੈ ਨਾ। ਹੂੰ ਤੇ ਇਹ ਤੋਂ ਬਿਨਾਂ ਜਿਹੜੇ ਹੋਰ ਸਾਧਨਾਂ ਤੋਂ ਇਕੱਠਾ ਕਰਦੇ ਹੋ ਉਹ ਵੱਖਰਾ। ਤੇ ਇੱਥੋਂ ਅੰਦਾਜ਼ਾ ਲਾ ਲਓ ਕਿ ਪੰਜਾਬ ਔਸਤਨ ਹਰ ਮਹੀਨੇ 4,4200 ਕਰੋੜ ਕਰਜ਼ਾ ਚੁੱਕ ਰਿਹਾ ਤੇ ਫਿਰ ਕਹਿੰਦੇ ਵੀ ਅਸੀਂ ਤਾਂ ਵਿਆਜ ਮੋੜਦੇ ਆ, ਫਲਾਣਾ ਮੋੜਦੇ ਆ, ਪਰ ਜਿਹੜਾ ਨਵਾਂ ਚੱਕ ਰਿਹਾ ਭਾਈ ਉਹ ਵੀ ਤਾਂ ਸਾਡੇ ਸਿਰ ਤੇ ਚੜ ਰਿਹਾ ਨਾ। ਤੇ ਤੁਹਾਡੇ ਸਾਧਨਾਂ ਦੇ ਰਾਹੀਂ ਕਿਉਂ ਨਹੀਂ ਆਮਦਨ ਵੱਧ ਰਹੀ? ਸੋ ਇਹ ਪੰਜਾਬ ਦੇ ਲਈ ਬਹੁਤ ਆਉਣ ਵਾਲੇ ਦਿਨਾਂ 'ਚ ਵਿੱਤੀ ਹਾਲਤ ਬਹੁਤ ਮਾੜੀ ਹੋ ਸਕਦੀ ਹੈ ਜੇਕਰ ਸਰਕਾਰ ਨੇ ਆਪਣੇ ਆਪ ਨੂੰ ਦਰੁਸਤ ਨਾ ਕੀਤਾ। ਤੇ ਅਗਲੀ ਗੱਲ ਕਰੀਏ ਕੰਗਣਾ ਰਣੌਤ ਦੀ। ਸ਼ਰਮਾ ਜੀ ਕਹਿੰਦੇ ਹਰਿਆਣਾ ਦੇ ਵਿੱਚ ਚੋਣਾਂ ਤੇ ਪੈਂਦੇ ਅਸਰ ਦੇ ਡਰੋਂ ਭਾਜਪਾ ਨੇ ਬੀਬੀ ਦੇ ਬੋਲ ਜਿਹੜੇ ਉਹ ਵਾਪਸ ਕਰਾਤੇ ਜੀ। ਪ੍ਰਵੀਨ ਜੀ, ਆਪਾਂ ਇਕੱਲੇ ਗੱਲ ਕਰ ਰਹੇ ਸੀ ਕਿ ਕੰਗਣਾ ਨੂੰ ਚਾਹੇ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਪਰ ਹੁਣ ਮੈਂਬਰ ਪਾਰਲੀਮੈਂਟ ਹੈ, ਬਿਲਕੁਲ ਜੀ, ਉਹ ਵੀ ਭਾਜਪਾ ਦੀ ਹੈ, ਇਸ ਲਈ ਉਹਦੇ ਬੋਲਾਂ ਤੇ ਗੌਰ ਤਾਂ ਕਰਨੀ ਪੈਂਦੀ ਹੈ। ਹਾਂਜੀ ਹਾਂਜੀ ਬਿਲਕੁਲ। ਹਾਂ, ਉਹ ਪੁੱਠਾ ਸਿੱਧਾ ਬੋਲਣੀ ਜਾਣੀ ਜਾਂਦੀ ਹੈ, ਬੇਸ਼ੱਕ ਉਹ ਫਿਲਮ ਵਾਲੇ ਵਿਵਾਦ 'ਚ ਹੋਵੇ, ਬੇਸ਼ੱਕ ਉਹ ਥੱਪੜ ਵਾਲੇ ਵਿਵਾਦ 'ਚ ਹੋਵੇ, ਬੇਸ਼ੱਕ ਹੋਰ ਉਹਦੀਆਂ ਸਮੇਂ-ਸਮੇਂ ਆਈਆਂ ਵਿਵਾਦਤ ਟਿੱਪਣੀਆਂ ਹੋਣ। ਪਰ ਜਦੋਂ ਮੈਂ ਕਿਸਾਨੀ ਵਾਲੇ ਪਹਿਲੂ ਤੋਂ ਹੀ ਦੇਖਦਾ, ਕਿਉਂਕਿ ਹੁਣ ਮਾਮਲਾ ਤਿੰਨ ਖੇਤੀ ਕਾਨੂੰਨਾਂ ਦੇ ਬੋਲਾਂ ਤੋਂ ਛੜਿਆ ਦੁਬਾਰਾ, ਜਦੋਂ ਉਹਨੇ ਕਿਹਾ ਕਿ ਤਿੰਨ ਖੇਤੀ ਕਾਨੂੰਨ ਦੁਬਾਰਾ ਆਉਣੇ ਚਾਹੀਦੇ ਨੇ, ਦੁਬਾਰਾ ਲਿਆਉਣ ਦੇ ਲਈ ਪੈਰਵੀ ਕਰਨੀ ਚਾਹੀਦੀ ਹੈ, ਕਿਸਾਨਾਂ ਦੇ ਭਲੇ 'ਚ ਨੇ ਜੀ, ਇਹ ਤਾਂ ਜੀ ਕਿਸਾਨ ਜਥੇਬੰਦੀਆਂ ਨੂੰ ਮੰਗ ਕਰਨੀ ਚਾਹੀਦੀ ਹੈ। ਤੇ ਇਹ ਬੀਬੀ ਦਾ ਕਿਸਾਨੀ ਨੂੰ ਲੈ ਕੇ ਤੀਜਾ ਵਿਵਾਦਤ ਬੋਲ ਹੈ ਜੀ, ਇਹ ਤੀਜੀ ਵਿਵਾਦਤ ਟਿੱਪਣੀ ਹੈ। ਇਹ ਤੋਂ ਪਹਿਲਾਂ ਉਹਨੇ ਚੱਲਦੇ ਕਿਸਾਨ ਅੰਦੋਲਨ ਦੇ ਦੌਰਾਨ ਬਕਾਇਦਾ ਤੌਰ ਤੇ 27 ਨਵੰਬਰ 2020 ਨੂੰ ਰਾਤ ਨੂੰ 10 ਵਜੇ ਫੋਟੋ ਪਾਈ ਸੀ ਕਿ ਆਹ ਦੇਖੋ ਜੀ ਕਿਸਾਨ ਅੰਦੋਲਨ ਦੇ ਵਿੱਚ ਬਿਲਕਿਸ ਦਾਦੀ ਪਹੁੰਚ ਗਈ, ਜਿਹੜੀ ਬੀਬੀ ਸ਼ਾਹੀਨ ਬਾਗ ਵਾਲੇ ਅੰਦੋਲਨ 'ਚ ਬੈਠਦੀ ਸੀ, ਜਦੋਂ ਕਿ ਉਹ ਫੋਟੋ ਪੰਜਾਬ ਦੀ ਹੋਰ ਮਾਤਾ ਦੀ ਸੀ, ਹੈ ਨਾ। ਤੇ ਹਾਂ, ਉਹਦੀ ਫੋਟੋ ਪਾ ਕੇ ਕਹਿੰਦੀ ਦੇਖੋ ਜੀ ਇੱਥੇ ਹੀ ਪਹੁੰਚ ਗਈ, 100 ਰੁਪਏ ਦਿਹਾੜੀ ਤੇ ਲੈ ਕੇ ਇਹਨਾਂ ਨੂੰ ਕਿਤੇ ਬਿਠਾ ਦੋ। ਮੈਂ ਕਹਿੰਦਾ ਉਹ ਬਿਲਕਿਸ ਦਾਦੀ ਵੀ ਹੁੰਦੀ ਚਾਹੇ, ਹਾਂਜੀ ਹਾਂਜੀ ਬਿਲਕੁਲ, ਤਾਂ ਵੀ ਕੰਗਣਾ ਨੂੰ ਕਿਹਨੇ ਅਧਿਕਾਰ ਦਿੱਤਾ ਕਿ ਇਹ ਏਦਾਂ ਬੋਲ ਸਕਦੀ ਹੈ? ਤੇ ਫਿਰ ਉੱਥੇ ਸਵਾਲ ਹੈ ਕਿ ਲੈ ਤੈਨੂੰ 1000 ਦਿੰਦੇ, ਤੂੰ ਬਹਿ ਕੇ ਦਿਖਾ ਲੈ, ਆ ਜਾ ਤੂੰ। ਪਰ ਇਹ ਉਹਦਾ ਪਹਿਲਾ ਹਮਲਾ ਸੀ ਤੇ ਉਸ ਸਮੇਂ ਬੀਜੇਪੀ ਵਾਲੇ ਢੋਲ ਵਜਾ ਰਹੇ ਸੀ ਕਿ ਕਮਾਲ ਕਰਤੀ। ਉਸ ਸਮੇਂ ਖੁਸ਼ ਸੀ ਕਿਉਂਕਿ ਸਾਰੀਆਂ ਤਰ੍ਹਾਂ ਹਮਲਾਵਰ ਸੀ ਕਿਸਾਨੀ ਅੰਦੋਲਨ, ਭਾਜਪਾ ਦੇ ਆਲੇ ਦੁਆਲੇ। ਤੇ ਦੂਸਰਾ ਉਹਦਾ ਲੰਘੇ ਦਿਨੀ ਆਪਾਂ ਚਰਚਾ ਕਰਕੇ ਹਟਿਆ, ਚੰਦ ਦਿਨ ਪਹਿਲਾਂ ਹੀ ਕੰਗਣਾ ਰਣੌਤ ਦੀ ਇੰਟਰਵਿਊ ਵੱਖ-ਵੱਖ ਅਦਾਰਿਆਂ ਨਾਲ ਹੁੰਦੇ ਇੱਕ ਭਾਰਤ ਦੇ ਇੱਕ ਵੱਡੇ ਨਾਮੀ ਮੀਡੀਆ ਅਖਬਾਰ ਨਾਲ ਹੁੰਦੀ ਹੈ, ਤੇ ਉਹਦੇ ਵਿੱਚ ਬੀਬੀ ਕਹਿੰਦੀ ਜੀ ਕਿਸਾਨ ਅੰਦੋਲਨ ਦੇ ਦੌਰਾਨ ਤਾਂ ਰੇਪ ਹੋਏ ਨੇ, ਕਿਸਾਨ ਅੰਦੋਲਨ ਦੇ ਦੌਰਾਨ ਤਾਂ ਬਲਾਤਕਾਰ ਹੋਏ ਨੇ। ਉਹ ਕਹਿੰਦੀ ਜੀ ਇਹ ਤਾਂ ਭਾਜਪਾ ਨੂੰ ਸਮਝ ਆ ਗਈ, ਉਹਨਾਂ ਸਮਾਂ ਰਹਿੰਦਿਆਂ ਮੋਦੀ ਜੀ ਨੇ ਕਾਨੂੰਨ ਵਾਪਸ ਲੈ ਲਏ, ਨਹੀਂ ਤਾਂ ਉਹਨਾਂ ਨੇ ਬੰਗਲਾਦੇਸ਼ ਬਣਾ ਦੇਣਾ ਸੀ। ਬਿਲਕੁਲ, ਮਤਲਬ ਇਹ ਸਿੱਧਾ ਹਮਲਾ ਪੰਜਾਬ ਤੇ ਭਾਰਤ ਦੇ ਕਿਸਾਨਾਂ ਤੇ ਸੀ। ਤੇ ਹੁਣ ਤੀਜਾ ਬੋਲ ਉਹਦਾ ਇਹ ਆਇਆ, ਪਰ ਹੁਣ ਜਿੱਦਾਂ ਹੀ ਤੀਜਾ ਬੋਲ ਆਇਆ ਤੇ ਹਰਿਆਣੇ ਵਾਲੇ ਭਾਜਪਾਈ ਕੱਪੜਿਆਂ ਤੋਂ ਬਾਹਰ ਹੋ ਗਏ ਕਿ ਆਹ ਕੀ ਕਰਤਾ ਜਨਾਬ, ਇਹਦਾ ਕੋਈ ਹਿੱਲਾ ਕਰੋ, ਇਹਦਾ ਕੋਈ ਢੱਕਣ ਟੁੱਕਣ ਲੱਭੋ, ਇਹਦਾ ਮੂੰਹਾਂ ਬੰਦ ਕਰੋ। ਉਹ ਕਹਿੰਦੇ ਵੀ ਕੀ ਹੋਇਆ? ਕਹਿੰਦੇ ਜੀ ਜਾਟ ਵੋਟ ਤਾਂ ਸਾਡੇ ਨਾਲ ਪਹਿਲਾਂ ਨਹੀਂ ਆ ਰਹੀ, ਜੱਟ ਸਿੱਖ ਵੋਟ ਸਾਨੂੰ ਪੈ ਨਹੀਂ ਰਹੀ, ਜਿੰਨੇ ਕੁ ਅਸੀਂ ਪਿੰਡਾਂ 'ਚ ਭਾਈਚਾਰੇ ਦੇ ਤੌਰ ਤੇ ਇੱਧਰ ਉੱਧਰ ਨਿਵਾਲੀਆਂ ਤੋੜ ਜੋੜ ਕੇ ਮਨਾਉਣ ਦੀ ਕੋਸ਼ਿਸ਼ ਕਰਦੇ ਆ ਕੰਗਣਾ ਖੇਪ ਆਉਂਦੀ ਆ, ਫਿਰ ਇਸ ਲਈ ਕੁਛ ਕਰੋ। ਤੇ ਇਹ ਨਹੀਂਗਾ ਕਿ ਭਾਜਪਾਈਆਂ ਨੂੰ ਕਿਸਾਨੀ ਦਾ ਹੇਜ ਆ ਗਿਆ ਜਾਂ ਕਿਸਾਨੀ ਦਾ ਮੋਹ ਆ ਗਿਆ, ਉਸ ਨੂੰ ਸਿਰਫ ਵੋਟਾਂ ਦੀ ਰਾਜਨੀਤੀ ਕਰਕੇ ਉਹਨੂੰ ਕਹਿਣਾ ਪਿਆ ਕਿ ਬੀਬੀ ਦੇ ਬੋਲਾਂ ਨਾਲ ਅਸੀਂ ਨਹੀਂ ਹੈਗੇ, ਇਹ ਉਹਦੇ ਨਿੱਜੀ ਬੋਲ ਨੇ। ਔਰ ਇੱਥੋਂ ਤੱਕ ਕਹਿਣਾ ਪਿਆ ਇਹਨਾਂ ਦੇ ਬੁਲਾਰੇ ਨੂੰ, ਭਾਟੀਏ ਨੂੰ, ਕਿ ਜੀ ਕੰਗਣਾ ਨੇ ਜੋ ਬੋਲ ਬੋਲੇ ਨੇ ਇਹ ਉਸ ਦੇ ਨਿੱਜੀ ਨੇ, ਉਸ ਨੂੰ ਕਿਸਾਨੀ ਮਸਲਿਆਂ ਤੇ ਬੋਲਣ ਦੇ ਲਈ ਅਧਿਕਾਰਤ ਪਾਰਟੀ ਨੇ ਨਹੀਂ ਕੀਤਾ। ਮਤਲਬ ਇੱਕ ਮੈਂਬਰ ਪਾਰਲੀਮੈਂਟ ਦੇ ਬੋਲਾਂ ਨੂੰ ਤੁਹਾਨੂੰ ਕੱਟਣਾ ਪਿਆ ਜੀ। ਇਹ ਤੁਹਾਡੀ ਵੋਟ ਦੀ ਰਾਜਨੀਤੀ ਹੈ, ਇਹ ਕਿਸਾਨੀ ਪ੍ਰਤੀ ਕੋਈ ਤੁਹਾਡੀ ਸੁਚੱਜੀ ਸੋਚ ਨਹੀਂ ਹੈ। ਕਾਰਨ ਜੇ ਕੰਗਣਾ ਤਿੰਨ ਖੇਤੀ ਕਾਨੂੰਨਾਂ ਦੀ ਗੱਲ ਕਰ ਰਹੀ ਹੈ ਤਾਂ ਉਹਦੇ ਮਨ 'ਚ ਤਾਂ ਉਪਜ ਨਹੀਂ ਆ ਗਈ। ਇਹਦਾ ਮਤਲਬ ਬਤੌਰ ਮੈਂਬਰ ਪਾਰਲੀਮੈਂਟ ਹੁੰਦਿਆਂ ਸੰਸਦ ਦੇ ਅੰਦਰ ਕਿਸੇ ਕਮਰਿਆਂ 'ਚ ਬੈਠ ਕੇ ਕੋਈ ਚਰਚਾ ਹੁੰਦੀ ਹੋਣੀ, ਕਿਤੇ ਕੋਈ ਗੱਲ ਤੁਰਦੀ ਹੋਣੀ, ਉਹਦੇ ਕੰਨੀ ਪਏ ਬੋਲ ਉਹਦੀ ਜ਼ੁਬਾਨ ਤੇ ਆ ਗਏ ਹੋਣ। ਸੋ ਕੀ ਇਹਦਾ ਮਤਲਬ ਅੰਦਰ ਕੁਝ ਧੁਖ ਰਿਹਾ, ਪਰ ਹੁਣ ਚੋਣਾਂ ਨੂੰ ਕਾਰਨ ਮਜਬੂਰੀ। ਤੇ ਪਰ ਬੀਬੀ ਨੇ ਤਾਂ ਵੀ ਇਹ ਨਹੀਂ ਕਿਹਾ ਕਿ ਮੈਂ ਸੌਰੀ ਫੀਲ ਕਰਦੀ ਆ, ਮੈਂ ਮਾਫੀ ਮੰਗਦੀ ਆ, ਉਹਨੇ ਨਹੀਂ ਕਿਹਾ। ਉਹਨੇ ਸ਼ਬਦ ਵਰਤਿਆ ਡਿਸਪੁਆਇੰਟ ਆ, ਮੈਂ ਕਹਿੰਦੀ ਡਿਸਪੁਆਇੰਟ, ਕਹਿੰਦੀ ਮੈਂ ਡਿਸਪੁਆਇੰਟ ਹੈ ਜੀ, ਕਿ ਮਤਲਬ ਮੈਨੂੰ ਅਫਸੋਸ ਹੈ ਨਾ, ਤੇ ਮੈਂ ਆਪਣੇ ਬੋਲ ਵਾਪਸ ਲੈਣੀ ਆ।
ਕਿਹੜਾ ਤੀਰ ਹੈ ਜਿਹੜਾ ਕਮਾਨ ਚੋਂ ਨਿਕਲਣ ਤੋਂ ਬਾਅਦ ਵਾਪਸ ਆ ਜਾਂਦਾ ਹੈ, ਕਿਹੜੇ ਬੋਲ ਹੈ ਜਿਹੜੇ ਜਵਾਨ ਚੋਂ ਨਿਕਲਣ ਤੋਂ ਬਾਅਦ ਵਾਪਸ ਆ ਜਾਂਦੇ ਆ। ਇਹ ਬੋਲ ਮਾਰ ਕਰ ਗਏ ਨੇ। ਇਹਦਾ ਭੁਗਤ ਭੋਗੀ ਭਾਜਪਾ ਨੂੰ ਹਰਿਆਣੇ 'ਚ ਤਾਂ ਹੋਣਾ ਹੀ ਪੈਣਾ, ਪਰ ਕਿਸਾਨੀ ਜਥੇਬੰਦੀਆਂ ਦੇ ਮੁੜ ਕੇ ਕੰਨ ਖੜੇ ਹੋ ਗਏ ਨੇ। ਕਿਉਂਕਿ ਆਪਾਂ ਉਦੋਂ ਹੀ ਗੱਲ ਕਰ ਰਹੇ ਸੀ ਕਿ ਦੇਸ਼ ਦੇ ਨਵੇਂ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਕਿਸਾਨ ਜਥੇਬੰਦੀਆਂ ਨੁਮਾਇੰਦਿਆਂ ਨਾਲ ਅੱਜ ਕੱਲ੍ਹ ਬੈਠਕਾਂ ਕਰ ਰਹੇ ਨੇ, ਤੇ ਉਹ ਬੈਠਕਾਂ ਉਹਨਾਂ ਨਾਲ ਕਰ ਰਹੇ ਨੇ ਜਿਹੜੇ 3 ਖੇਤੀ ਕਾਨੂੰਨ ਦੇ ਹੱਕ 'ਚ ਸੀ, ਜਿਹੜੇ ਬੀਜੇਪੀ ਦੀ ਝੋਲੀ ਚੁੱਕ ਫਿਲਹਾਲ ਉਹਨਾਂ ਨਾਲ ਕੀਤੀ। ਵੈਸੇ ਕਹਿੰਦੇ ਆ ਕਿ ਹਰ ਮੰਗਲਵਾਰ ਮੈਂ 50 ਕਿਸਾਨਾਂ ਨਾਲ ਗੱਲ ਕਰਿਆ ਕਰੂੰਗਾ। ਸ਼ੰਭੂ ਖਨੌਰੀ ਵਾਲਿਆਂ ਨੂੰ ਬੁਲਾ ਲੈਂਦੇ, ਜਿਹੜੇ ਚੰਡੀਗੜ੍ਹ ਧਰਨਾ ਲਾ ਕੇ ਗਏ ਉਹਨਾਂ ਨੂੰ ਬੁਲਾ ਲੈਂਦੇ, ਜਿਹੜੇ ਮਹਾਪੰਚਾਇਤ ਕਰਕੇ ਗਏ ਉਹਨਾਂ ਨੂੰ ਬੁਲਾ ਲੈਂਦੇ। ਉਹਨਾਂ ਚੋਂ ਅਜੇ ਕੋਈ ਨਹੀਂ ਦਿਖਿਆ। ਸੋ ਇਸ ਲਈ ਤਾਂ ਤੁਸੀਂ ਕਿਹਨਾਂ ਨਾਲ ਗੱਲ ਕਰ ਰਹੇ ਹੋ ਜਿਹੜੇ ਤੁਹਾਡੇ ਝੋਲੀ ਚੁੱਕ ਨੇ। ਜੀ ਜੀ ਬਿਲਕੁਲ। ਤੇ ਇਸ ਪ੍ਰਕਿਰਿਆ ਨੇ ਸ਼ੰਕੇ ਤਾਂ ਪੈਦਾ ਕੀਤੇ ਨੇ, ਪਰ ਮਜਬੂਰੀ ਹੀ ਸਹੀ, ਚਾਹੇ ਉਹ ਹਰਿਆਣੇ ਦੀਆਂ ਚੋਣਾਂ ਦੀ ਸਹੀ, ਕੰਗਣਾ ਨੂੰ ਆਪਣੇ ਬੋਲ ਵਾਪਸ ਲੈਣੇ ਪਏ। ਦੇਖੋ, ਇਹ ਤੁਸੀਂ ਕਹਿ ਰਹੇ ਹੋ ਵੀ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰਿਆ ਕਰਾਂਗੇ ਹਰ ਹਫ਼ਤੇ, ਔਰ 50 ਕਿਸਾਨਾਂ ਦੇ ਨਾਲ ਜਾਂ 50 ਜਾਂ ਜਥੇਬੰਦੀਆਂ ਜਿੰਨੇ ਨਾਲ ਵੀ ਤੁਸੀਂ ਕਰਿਆ ਕਰੋਗੇ। ਜਦੋਂ ਸਰਕਾਰਾਂ ਡਾਇਲੋਗ ਖੋਲਦੀਆਂ ਨੇ ਤਾਂ ਉਸ ਤੋਂ ਪਹਿਲਾਂ ਮਾਹੌਲ ਬਣਦਾ। ਇੱਕ ਕਹਿ ਦੇਣ ਨਾਲ ਕੁਛ ਨਹੀਂ ਹੁੰਦਾ। ਆਪਾਂ ਵੇਖਿਆ ਹੀ ਹੈ, ਨਰਿੰਦਰ ਤੋਮਰ ਦੇ ਉਹਦੇ ਹੱਥ ਵੱਸ ਕੀ ਸੀਗਾ, ਪਿਊਸ਼ ਗੋਇਲ ਦੇ ਹੱਥ ਵੱਸ ਕੀ ਸੀਗਾ। ਉਹ ਮੀਟਿੰਗਾਂ ਕਰਕੇ ਮੁੜ ਜਾਂਦੇ ਸੀ, ਗੱਲਾਂ ਬਾਤਾਂ ਕਰਕੇ ਜਾ ਕੇ ਸਲਾਹ ਕਰਦੇ ਸੀ। ਜਿਹੜਾ ਕੋਈ ਉੱਤੋਂ ਆਰਡਰ ਹੁੰਦਾ ਸੀ, ਜਾਂ ਤਾਂ ਹੋਵੇ ਨਾ ਕੋਈ ਸਮਰੱਥ ਅਥਾਰਟੀ ਹੈ ਕਿ ਭਾਈ ਕੇਂਦਰੀ ਖੇਤੀਬਾੜੀ ਮੰਤਰੀ ਨੇ ਕਹਿਤਾ। ਹਾਂਜੀ, ਚੱਲਦੀਆਂ ਮੀਟਿੰਗਾਂ 'ਚ ਤੋਮਰ ਨੂੰ ਉੱਠ ਕੇ ਜਾ ਕੇ ਅਮਿਤ ਸ਼ਾਹ ਦਾ ਫੋਨ ਸੁਣਨਾ ਪੈਂਦਾ ਸੀ। ਬਿਲਕੁਲ ਬਿਲਕੁਲ, ਚੱਲਦੀਆਂ ਮੀਟਿੰਗਾਂ ਦੇ ਵਿੱਚ। ਜੀ ਜੀ ਬਿਲਕੁਲ। ਤੇ ਉਹ ਨਹੀਂ, ਉਹ ਤਾਂ ਔਨ ਦੀ ਰਿਕਾਰਡ ਵੀ ਕਹਿੰਦੇ ਸੀ ਵੀ ਅਸੀਂ ਆਹ ਮੀਟਿੰਗ ਕਰ ਲਈ, ਅਸੀਂ ਹੁਣ ਰਹਿ ਕਰਾਂਗੇ ਤਾਂ ਵਾਲਿਆਂ ਨਾਲ। ਇਹਦਾ ਮਤਲਬ ਤੁਸੀਂ ਤਾਂ ਸਮਰੱਥ ਅਥਾਰਟੀ ਨਹੀਂ ਨਾ ਰਹੇ, ਤੁਹਾਡੇ ਹੱਥ ਵਾਸਤੇ ਤਾਂ ਫੈਸਲਾ ਹੈ ਹੀ ਨਹੀਂਗਾ। ਤੇ ਜਿਹੜੇ ਹੁਣ ਤੁਸੀਂ ਤਾਂ ਰੁੱਕਾ ਲੈ ਕੇ ਆਏ, ਬਸ ਸੁਨੇਹਾ ਲੈ ਕੇ ਆਉਣ ਵਾਲੇ ਹੋ। ਤੇ ਜਿਹੜੇ ਹੁਣ ਇਹ ਗੱਲ ਕਰਦੇ ਨੇ, ਪਹਿਲਾਂ ਸਰਕਾਰਾਂ ਜਦੋਂ ਡਾਇਲੋਗ ਕਰਦੀਆਂ ਨੇ, ਪਹਿਲਾਂ ਮਾਹੌਲ ਬਣਦਾ। ਮਾਹੌਲ ਤੋਂ ਭਾਵ ਕਿ ਜਿਹੜੇ ਕਿਸਾਨਾਂ ਤੇ ਤੁਸੀਂ ਅਤਿਆਚਾਰ ਕਰ ਰਹੇ ਹੋ ਜਾਂ ਕੋਈ ਪਰਚੇ ਦਰਜ ਕੀਤੇ ਆ, ਉਹਨਾਂ ਪਰਚਿਆਂ ਨੂੰ ਤੁਸੀਂ ਰੱਦ ਕਰਦੇ ਹੋ। ਤੁਸੀਂ ਕਹਿੰਦੇ ਹੋ ਕਿ ਅਸੀਂ ਗੱਲਬਾਤ ਦਾ ਰਾਹ ਖੋਲਦੇ ਹਾਂ, ਅੱਜ ਆਪਾਂ ਸੁਹਿਰਦਤਾ ਦੇ ਨਾਲ ਇਹਦੇ ਵਿਚਾਰ ਕਰੀਏ। ਜਦੋਂ ਰਾਹ ਬੰਦ ਨੇ, ਉਹ ਬੈਰੀਕੇਡਿੰਗ ਸਾਰੀ ਹੋਵੇ, ਬਾਰਡਰ ਨਹੀਂ ਖੋਲਦੇ। ਹਾਂਜੀ ਜੀ, ਬਾਰਡਰ ਨਹੀਂ ਖੋਲਦੇ। ਬਿਲਕੁਲ। ਸੋ ਇਹ ਚੀਜ਼ ਆ। ਕੇਜਰੀਵਾਲ ਦੀ ਗੱਲ ਕਰੀਏ ਆਪਾਂ, ਦਿੱਲੀ ਦੀ ਰਾਜਨੀਤੀ ਦੀ ਜਾਂਦੇ ਜਾਂਦੇ। ਇਹ ਤਾਂ ਕਹਿੰਦੇ ਸੀ ਰਾਜਨੀਤੀ ਬਦਲਣ ਆਇਆ ਸੀ, ਅਸੀਂ ਤਾਂ ਐਂ ਰਵਾਂਗੇ ਉਹ ਰਵਾਂਗੇ। ਕਾਫੀ ਚਿਰ ਤਾਂ ਵੈਗਨਰ ਤੇ ਵੀ ਰਹੇ, ਪਰ ਹੁਣ ਕਹਿੰਦੇ ਉੱਡਣ ਖਟੋਲੇ ਤੋਂ ਬਿਨਾਂ ਪੈਰ ਨਹੀਂ ਕਈ ਵਾਰੀ ਧਰਦੇ ਜਦੋਂ ਚੋਣ ਪ੍ਰਚਾਰ ਤੇ ਜਾਣਾ ਹੁੰਦਾ। ਆਮ ਸਧਾਰਨ ਰਿਹਾਇਸ਼ ਦੀ ਗੱਲ ਕਰਦੇ ਕਰਦੇ 52-55 ਕਰੋੜ ਰੁਪਇਆ ਬੰਗਲੇ ਦੀ ਰੈਨੋਵੇਸ਼ਨ ਤੇ ਵੀ ਖਰਚ ਕੀਤਾ ਸੀਗਾ। ਉਹਦੇ 'ਚ ਹੁਣ ਰਹੂਗਾ ਕੌਣ ਸ਼ੀਸ਼ ਮਹਿਲ 'ਚ? ਪ੍ਰਵੀਨ ਜੀ, ਤੁਹਾਡੀ ਗੱਲ ਦਰੁਸਤ ਹੈ ਜੀ ਕਿ ਅਰਵਿੰਦ ਕੇਜਰੀਵਾਲ ਵੈਗਨਰ 'ਚ ਚੱਲਦੇ ਸੀ, ਰੋਟੀ ਵਾਲਾ ਡੱਬਾ ਘਰੋਂ ਲੈ ਕੇ ਆਉਂਦੇ ਸੀ। ਹਾਂਜੀ ਬਿਲਕੁਲ। ਤੇ ਰੈਲੀਆਂ ਧਰਨਿਆਂ 'ਚ ਵੀ ਕਹਿੰਦੇ ਹੁੰਦੇ ਸੀ ਕਿ ਘਰੋਂ ਆਪਣੀ ਰੋਟੀ ਨਾਲ ਲੈ ਕੇ ਆਇਓ। ਫਿਰ ਦੁਪਹਿਰ ਦੀ ਰੋਟੀ ਦਾ ਇੱਕ ਬੰਦੇ ਦਾ ਬਿੱਲ ਅੰਮ੍ਰਿਤਸਰ 'ਚ 30 ਹਜ਼ਾਰ ਵੀ ਬਣਿਆ। ਬਿਲਕੁਲ ਬਣਿਆ, ਬਿਲਕੁਲ। 5-5 ਦਾ ਜੂਸ ਦਾ ਗਲਾਸ ਵੀ ਆਪਾਂ ਦੇਖਿਆ। ਅੱਜ ਕੱਲ ਜਿੱਥੇ ਵੀ ਰਹਿੰਦੇ ਨੇ, ਜਿੱਥੇ ਵੀ ਜਾਂਦੇ ਨੇ, ਉੱਥੇ 25-30 ਗੱਡੀਆਂ ਦਾ ਕਾਫਲਾ ਨਾਲ ਹੁੰਦਾ। ਤੇ 5 ਸਟਾਰ 3 ਸਟਾਰ ਹੋਟਲ 'ਚ ਜਨਾਬ ਰੁਕਦੇ ਨੇ, ਸਰਕਾਰੀ ਗੈਸਟ ਹਾਊਸ 'ਚ ਵੀ ਨਹੀਂ ਰੁਕਦੇ। ਬਿਲਕੁਲ। ਤੇ ਜਿਹੜੇ ਕਹਿੰਦੇ ਸੀ 2 ਕਮਰੇ ਵਾਲਾ ਘਰ ਲਊਂਗਾ, ਉਸਨੇ ਦਿੱਲੀ ਦੇ ਵਿੱਚ ਸ਼ੀਸ਼ ਮਹਿਲ ਰਿਹਾ। ਔਰ ਉਹ ਸ਼ੀਸ਼ ਮਹਿਲ ਦੀ ਰੈਨੋਵੇਸ਼ਨ ਦੇ ਉੱਤੇ, ਜਿਵੇਂ ਤੁਸੀਂ ਦੱਸਿਆ, 45-50 ਕਰੋੜ ਖਰਚੇ। ਮਤਲਬ ਚਮਚਿਆਂ ਕੜਛੀਆਂ ਤੇ ਵੀ ਲੱਖਾਂ, ਸਰਾਣੇ ਗੱਦਿਆਂ ਤੇ ਵੀ ਲੱਖਾਂ, ਪਰਦਿਆਂ ਤੇ ਵੀ ਲੱਖਾਂ, ਘੜੀਆਂ ਤੇ ਵੀ ਲੱਖਾਂ। ਮਤਲਬ ਇਹ ਹੁਣ ਰੈਨੋਵੇਸ਼ਨ ਹੈ ਕਿ ਘਟਾਲਾ, ਇਹ ਵੀ ਚਰਚਾ ਹੈਗੀ ਆ ਜੀ। ਬਿਲਕੁਲ, ਹੈ ਨਾ। ਪਰ ਚਲੋ, ਤੁਸੀਂ ਆਪਣਾ ਸ਼ੀਸ਼ ਮਹਿਲ ਤਿਆਰ ਕੀਤਾ। ਮੈਂ ਦਰਸ਼ਕਾਂ ਸਰੋਤਿਆਂ ਨੂੰ ਇੱਕ ਹੋਰ ਖਾਸ ਗੱਲ ਦੱਸਦੇ ਹਾਂ। ਹਾਂਜੀ। ਇਸ ਕੇਜਰੀਵਾਲ ਤੋਂ ਪਹਿਲਾਂ ਦਿੱਲੀ ਦੀ ਮੁੱਖ ਮੰਤਰੀ ਰਹੀ ਹੈ ਸ਼ੀਲਾ ਦੀਕਸ਼ਿਤ। ਹਾਂਜੀ ਬਿਲਕੁਲ। ਇਸ ਕੇਜਰੀਵਾਲ ਤੋਂ ਪਹਿਲਾਂ ਦਿੱਲੀ ਦੀ ਮੁੱਖ ਮੰਤਰੀ ਰਹੀ ਹੈ ਸੁਸ਼ਮਾ ਸਵਰਾਜ। ਇਸ ਤੋਂ ਪਹਿਲਾਂ ਮੁੱਖ ਮੰਤਰੀ ਰਹੇ ਨੇ ਮਦਨ ਲਾਲ ਖੁਰਾਣਾ। ਇਹ ਤੋਂ ਪਹਿਲਾਂ ਮੁੱਖ ਮੰਤਰੀ ਰਹੇ ਨੇ ਸਾਹਿਬ ਸਿੰਘ ਵਰਮਾ। ਪ੍ਰਵੀਨ ਜੀ, ਇਹਨਾਂ ਚਾਰਾਂ ਨੇ ਦਿੱਲੀ ਦੇ ਵਿੱਚ ਸਰਕਾਰੀ ਘਰ ਨਹੀਂ ਲਿਆ ਕਦੇ। ਮੈਂ ਕਹਿੰਦਾ ਘਪਲਿਆਂ ਦੇ ਦੋਸ਼ ਹੋਣਗੇ, ਜਾਂਚ ਹੋਣੀ ਚਾਹੀਦੀ ਹੈ, ਪਰ ਕੁਝ ਚੀਜ਼ਾਂ ਦਿਖਾਉਣ ਲਈ ਹੁੰਦੀਆਂ ਨੇ। ਇਹ ਕਹਿੰਦੇ ਜੀ ਦਿੱਲੀ 'ਚ ਸਾਡੇ ਕੋਲ ਆਪਣਾ ਘਰ ਹੈਗਾ, ਅਸੀਂ ਆਪਣੇ ਘਰ ਚੋਂ ਘਰੇ ਰਹਾਂਗੇ, ਤੇ ਦਫ਼ਤਰ ਸਾਡੇ ਕੋਲ ਹੈਗਾ, ਮੁੱਖ ਮੰਤਰੀ ਵਾਲਾ ਕੰਮ ਅਸੀਂ ਦਫ਼ਤਰੋਂ ਕਰਾਂਗੇ। ਤੇ ਕੇਜਰੀਵਾਲ ਜੀ ਜਨਾਬ ਜਿਹੜੇ ਕਹਿੰਦੇ ਸੀ ਕਿਰਾਏ ਕੇ ਘਰ ਮੇਂ ਰਹਿ ਲੂੰਗਾ, 2 ਕਮरों के घर में रह लूंगा, ਉਸਨੇ ਸਭ ਤੋਂ ਵੱਡਾ ਬੰਗਲਾ ਚੁਣਿਆ। ਪੂਰੇ ਜ਼ੋਰ ਮਿੰਨਤ ਤਰਲੇ ਨਾਲ ਅਪਰੋਚ ਨਾਲ ਲਿਆ। ਫਿਰ ਰੈਨੋਵੇਸ਼ਨ ਵਾਲਾ ਕਾਂਡ ਹੋਇਆ ਜੀ, ਤੇ ਹੁਣ ਛੱਡਣ ਨੂੰ ਜੀ ਨਹੀਂ ਕਰਦਾ। ਆਤਸ਼ੀ ਨੇ ਜਿਵੇਂ ਕੁਰਸੀ ਵੱਖਰੀ ਡਾਲੀ, ਉਵੇਂ ਹੀ ਉਹਨੇ ਆਪਣਾ ਪੁਰਾਣਾ ਘਰੇ ਰੱਖ ਲਿਆ। ਉਹ ਕਹਿੰਦੀ ਮੈਂ ਕੇਜਰੀਵਾਲ ਜੀ ਦੀ ਥਾਂ ਨਹੀਂ ਲੈ ਸਕਦੀ, ਇਸ ਲਈ ਮੈਂ ਉਸ ਘਰ 'ਚ ਨਹੀਂ ਜਾਊਂਗੀ, ਇਹ ਤਾਂ ਕੇਜਰੀਵਾਲ ਜੀ ਦਾ ਘਰ ਹੈ, ਇੱਥੇ ਉਹੀ ਰਹਿਣਗੇ। ਪਰ ਮੁੱਖ ਮੰਤਰੀ ਨੂੰ ਅਸਤੀਫਾ ਦੇਣ ਤੋਂ ਹਫ਼ਤੇ ਦੇ ਅੰਦਰ ਘਰ ਛੱਡਣਾ ਹੁੰਦਾ। ਪਰ ਅਜੇ ਤਾਂ ਕਹਿੰਦੇ ਸਮਾਨ ਬੰਨਣ ਨੂੰ ਜੀਓ ਨਹੀਂ ਕਰਦਾ। ਕਹਿੰਦੇ ਰੋਣਾ ਆ ਜਾਂਦਾ ਮੁੱਖ ਮੰਤਰੀ ਸਾਹਿਬ ਨੂੰ ਕਿ ਕਿਵੇਂ ਛੱਡ ਕੇ ਜਾਵਾਂ ਇਹ ਮਹਿਲ। ਅੱਛਾ।
ਤੇ ਕਹਿੰਦੇ ਜੀ ਹੁਣ ਆਮ ਆਦਮੀ ਪਾਰਟੀ ਦੇ ਲੀਡਰ ਐਲਜੀ ਤੋਂ ਲੈ ਕੇ ਕੇਂਦਰ ਤੱਕ ਨੂੰ ਚਿੱਠੀਆਂ ਲਿਖ ਰਹੇ ਨੇ ਕਿ ਜੀ ਕੇਜਰੀਵਾਲ ਨੂੰ ਇਸ ਘਰ 'ਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ, ਨਤੀਜਿਆਂ ਤੋਂ ਬਾਅਦ ਜਨਵਰੀ ਤੋਂ ਬਾਅਦ ਫੈਸਲਾ ਕਰ ਲਿਓ। ਇਹ ਮਿੰਨਤਾਂ ਆਮ ਆਦਮੀ ਪਾਰਟੀ ਦੇ ਲੀਡਰ ਆਪਣੇ ਆਪ ਹੀ ਕਰੀ ਜਾਂਦੇ ਨੇ ਕਿ ਕੇਜਰੀਵਾਲ ਕਰਾ ਦਿਆ। ਸੋ ਇਹ ਇਸ ਲਈ ਸ਼ੀਸ਼ ਮਹਿਲ ਛੱਡਣ ਦਾ ਅਜੇ ਕੇਜਰੀਵਾਲ ਦਾ ਮਨ ਨਹੀਂਗਾ। ਇਸ ਵਾਰ ਛੁੱਟਦਾ ਜਾਂ ਰਹਿੰਦਾ ਇਹ ਵੱਖਰਾ ਸਵਾਲ ਹੈ, ਪਰ ਪੱਕੇ ਤੌਰ ਤੇ ਕਿਹਨੂੰ ਮਿਲਣਾ ਇਹਦਾ ਫੈਸਲਾ ਦਿੱਲੀ ਨੇ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਕਰਨਾ ਪਊਗਾ। ਜੀ ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।